जिस मुल्क ने जून 84 नवंबर 84 की हमायत विच दसंबर 1984 ਨੂੰ कांग्रेस ਨੂੰ फतवा दिता होवे, जिस मुल्क के बारे 4:40 ते 4 जून ਨੂੰ ਜਦੋਂ ਪਹਿਲਾ ਧਮਾਕਾ ਕੀਤਾ ਤੇ ਸਿੱਖਾਂ ਦੇ ਖਿਲਾਫ ਜੰਗ ਛੇੜੀ, ਉਸ ਪਲ ਤੋਂ ਸਿੱਖਾਂ ਦਾ ਭਾਰਤ ਨਾਲ ਰਿਸ਼ਤਾ ਰਹਿ ਕਿਹੜਾ ਗਿਆ ਸੀ। ਖਾੜਕੂਆਂ ਨੂੰ ਜਦੋਂ 1992 ਚ ਲੱਗਦਾ ਸੀ 91 ਚ ਲੱਗਦਾ ਸੀ ਕਿ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ, ਤਾਂ ਉਹਨਾਂ ਨੇ ਨਾ ਲੜਨ ਦਾ ਫੈਸਲਾ ਕੀਤਾ ਤੇ ਜਦੋਂ 1999 ਚ ਲੱਗਿਆ ਕਿ ਚੋਣਾਂ ਲੜ ਲੈਣੀਆਂ ਚਾਹੀਦੀਆਂ, ਲੜ ਦਿੱਤੀਆਂ ਵੀ। ਇਵੇਂ ਹੀ ਹੁਣ ਤੱਕ ਅਕਾਲੀ ਦਲ ਚੋਣਾਂ ਲੜਦਾ ਆਇਆ, ਜਾਂ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਹੁਣੇ MP ਦੀ ਚੋਣ ਲੜੀ ਹੈ, ਪਰ ਤੁਹਾਡੇ ਸਾਹਮਣੇ ਆ ਕਿ ਉਹਨਾਂ ਨੂੰ ਅੱਜ ਲੱਗਦਾ ਹੈ ਕਿ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ, ਉਹਨਾਂ ਨੇ ਬਾਈਕਾਟ ਕਰ ਲਿਆ। ਜਿਹੜਾ ਬੰਦਾ ਜਦੋਂ ਕਿਸੇ ਸਿਚੁਏਸ਼ਨ ਵਿੱਚ ਹੁੰਦਾ, ਉਹਨੂੰ ਜਿਹੜਾ ਫੈਸਲਾ ਉਸ ਮੌਕੇ ਸਭ ਤੋਂ ਸਹੀ ਲੱਗਦਾ ਉਹ ਲੈ ਲੈਂਦਾ। ਇਹ ਨਹੀਂ ਕਿ ਰਾਹ ਹੋਰ ਨਹੀਂ ਹੁੰਦੇ, ਹਰ ਗੱਲ ਦੇ 100 ਰਾਹ ਹੁੰਦੇ, ਪਰ ਉਹਨੇ ਇੱਕ ਰਾਹ ਚੁਣਨਾ ਹੁੰਦਾ, ਬਾਕੀ 99 ਰਾਹ ਤਾਂ ਉਹਨਾਂ ਲਈ ਆ ਜਿਨ੍ਹਾਂ ਨੇ ਪਰਾਂ ਬਹਿ ਕੇ ਜਕੜ ਮਾਰਨੇ ਹੁੰਦੇ ਆ ਵੀ ਐ ਨਹੀਂ ਕੀਤਾ, ਐ ਨਹੀਂ ਕੀਤਾ। ਕੌਮ ਨੂੰ ਇੱਕ ਯੂਨਿਟ ਦੇ ਵਿੱਚ ਰੂਪ ਦੇ ਵਿੱਚ ਵਿਚਰਨਾ ਬੜਾ ਜ਼ਰੂਰੀ ਹੈ। ਸਾਡੀ ਕੌਮ ਦੇ ਵਿੱਚ ਜਿਹੜਾ ਇਹ ਵੰਡ ਵਾ ਨਾ, ਉਹ ਸਾਨੂੰ ਲੈ ਬੈਠੀ। ਜੇ ਸਾਡੀ ਕੌਮ ਦਾ ਨਿਸ਼ਾਨਾ, ਸਾਰੀ ਕੌਮ ਦਾ ਨਿਸ਼ਾਨਾ, ਸਾਰੀ ਕੌਮ ਇੱਕ ਜੁੱਟ ਹੋਵੇ ਖਾਲਿਸਤਾਨ ਤੇ, ਫਿਰ ਇੰਡੀਅਨ ਸਟੇਟ ਜਿਹੜੀ ਆ ਉਹ ਹਰ ਮਸਲੇ ਤੇ, ਹਰ ਗੱਲ ਤੇ ਉੱਤੇ ਕਸੂਤੀ ਫਸੀ ਰਿਹਾ। ਅੱਜ ਦੇ ਹਾਲਾਤ ਵਿੱਚ, ਅੱਜ ਦੇ ਮਾਹੌਲ ਵਿੱਚ ਕਿਸੇ ਧਿਰ ਦੇ ਨੇੜੇ ਲੱਗ ਕੇ ਜਾਂ ਕਿਸੇ ਬੰਦੇ ਤੋਂ ਪ੍ਰਭਾਵਿਤ ਹੋ ਕੇ ਜਾਂ ਕਿਸੇ ਦੇ ਲਾਈ ਲੱਗ ਪੁਣੇ ਚ ਬੇਅਕਲੀ ਦੇ ਵਿੱਚ ਕਿਸੇ ਦੇ ਮਗਰ ਲੱਗ ਕੇ ਜਿਹੜੇ ਸਿੱਖ ਉਹਨਾਂ ਸੂਰਮਿਆਂ ਨੂੰ ਭੰਡਦੇ ਆ ਜਿਨ੍ਹਾਂ ਨੇ 1978 ਤੋਂ ਕੌਮ ਦੇ ਆਜ਼ਾਦੀ ਦੇ ਝੰਡੇ ਨੂੰ ਬੁਲੰਦ ਕਰਕੇ ਖਾਲਿਸਤਾਨੀ ਸੰਘਰਸ਼ ਨੂੰ ਹਥਿਆਰਬੰਦ ਤਰੀਕੇ ਨਾਲ ਲੜਿਆ, ਉਹਨਾਂ ਸਾਰੇ ਭੈਣ ਭਰਾਵਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਵੀ ਇਤਿਹਾਸ ਸਭ ਤੋਂ ਵੱਡਾ ਜੱਜ ਵਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਅਖਬਾਰਾਂ ਦੇ ਉੱਤੇ ਮੁੱਖ ਸਫ਼ੇ ਤੇ ਇਹ ਖਬਰ ਛਪੀ ਆ ਵੀ ਬਾਦਲ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦਾ ਐਲਾਨ। ਆਪਾਂ ਕੱਲ੍ਹ ਇਹ ਤੇ ਚਰਚਾ ਕਰ ਲਈ ਸੀ, ਪਰ ਕੱਲ ਇੱਕ ਨੁਕਤਾ ਜਿਹੜਾ ਸੀਗਾ, ਇੱਕ ਇਸੇ ਤਰੀਕੇ ਦੀ ਖਬਰ ਹੋਰ ਵੀ ਸੀ, ਜਿਹਦੇ ਬਾਰੇ ਅੱਜ ਦੇ ਅਜੀਤ ਅਖਬਾਰ ਦੇ ਵਿੱਚ ਇੱਕ ਛਪੇ ਹੋਏ ਇਸ਼ਤਿਹਾਰ ਤੋਂ ਸਪਸ਼ਟ ਹੋਇਆ ਕਿ ਜਿਹੜੀ ਭਾਈ ਅਮਰਤਪਾਲ ਸਿੰਘ ਵਾਲੀ ਟੀਮ ਆ, ਜਿਹਨੂੰ ਆਪਾਂ ਵਾਰਸ ਪੰਜਾਬ ਦੇ ਨਾਂ ਹੇਠ ਜਾਣਦੇ ਆ, ਉਹਨਾਂ ਨੇ ਵੀ 13 ਨਵੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ 'ਚ ਉਮੀਦਵਾਰ ਖੜੇ ਨਾ ਕਰਨ ਦਾ ਫੈਸਲਾ ਲਿਆ। ਤੇ ਜਿਹੜਾ ਅੱਜ ਇਸ਼ਤਿਹਾਰ ਅਖਬਾਰਾਂ 'ਚ ਛਪਿਆ, ਉਹਦੇ ਵਿੱਚ ਬੜਾ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਨੇ ਲਿਖਿਆ ਕਿ ਪੰਥਕ ਰਾਜਨੀਤੀ ਵਿੱਚ ਪੈਦਾ ਹੋਏ ਖਲਾਅ ਸਮੇਂ ਹਰੇਕ ਪੰਥਕ ਧੜਾ ਮੌਕੇ ਦੀ ਝਾਕ ਵਾਲੀ ਸੋਚਣੀ ਛੱਡ ਕੇ ਤਿਆਗ ਦੀ ਭਾਵਨਾ ਦਰਸਾਉਂਦੇ ਹੋਏ ਧਰਮ ਵਿੱਚ ਭਿੱਜੀਆਂ ਰੂਹਾਂ ਵਿਦਵਾਨਾਂ ਨਾਲ ਤਾਲਮੇਲ ਕਰਕੇ ਅਕਾਲੀ ਦਲ ਦੀ ਪੁਨਰ ਸਰਜੀਤੀ ਅਤੇ ਪੰਥਕ ਏਕਤਾ ਲਈ ਕੰਮ ਕਰੇ। ਇਸ ਵਿੱਚ ਹੀ ਸਾਡੇ ਸਾਂਝੇ ਦੁਸ਼ਮਣ ਸਟੇਟ ਦੀ ਹਾਰ ਹੈ। ਟੀਮ ਅਮਰਤਪਾਲ ਸਿੰਘ ਖਾਲਸਾ ਵਹੀਰ। ਇਸ ਵਿੱਚ ਅੱਗੇ ਉਹਨਾਂ ਨੇ ਲਿਖਿਆ ਵੀ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਤੇ ਵਿਚਾਰ ਚਰਚਾ ਚੋਂ ਇਹ ਸਿੱਟਾ ਨਿਕਲ ਕੇ ਆਇਆ ਵੀ ਜ਼ਿਮਨੀ ਚੋਣਾਂ ਨੂੰ ਹਰੇਕ ਹਲਕੇ ਵਿੱਚ ਕੇਵਲ ਇੱਕ ਸਾਂਝੇ ਪੰਥਕ ਉਮੀਦਵਾਰ ਵਾਲੀ ਸਥਿਤੀ ਵਿੱਚ ਜਿਹੜਾ ਹੈਗਾ ਲੜਨਾ ਚਾਹੀਦਾ। ਇਹ ਗੱਲ ਆਪਾਂ ਵੀ ਕੱਲ ਆਖੀ ਸੀ ਆਪਦੇ ਪ੍ਰੋਗਰਾਮ ਦੇ ਵਿੱਚ, ਆਪਦੀ ਚਰਚਾ ਦੇ ਵਿੱਚ। ਪਰ ਮੌਜੂਦਾ ਸਮੇਂ ਵੱਖ-ਵੱਖ ਪੰਥਕ ਧਿਰਾਂ ਦੇ ਸੰਬੰਧਾਂ ਵਿਚਲੀ ਆਪਸੀ ਕੜੱਤਣ ਨੂੰ ਵੇਖਦਿਆਂ ਅਜਿਹਾ ਕਰ ਸਕਣਾ ਸੰਭਵ ਨਹੀਂ ਜਾਪਦਾ। ਦੂਜਾ ਵੱਡਾ ਕਾਰਨ ਇਸ ਵਕਤ ਸਾਡਾ ਸਭ ਤੋਂ ਵੱਡਾ ਟੀਚਾ ਲੀਹੋਂ ਲੱਥੀ ਹੋਈ ਪੰਥਕ ਰਾਜਨੀਤੀ ਨੂੰ ਰਾਹ ਉੱਤੇ ਲਿਆਉਣਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਕਾਰਜ ਉੱਪਰ ਸਾਰਾ ਧਿਆਨ ਕੇਂਦਰਿਤ ਕਰਨਾ। ਤੇ ਅੱਗੇ ਇਹਦੇ 'ਚ ਇਹ ਵੀ ਦੱਸਿਆ ਵੀ ਲੋਕ ਸਭਾ ਚੋਣ ਦਾ ਸਾਡਾ ਤਜਰਬਾ ਇਹ ਦਰਸਾਉਂਦਾ ਕਿ ਚੋਣਾਂ ਦੌਰਾਨ ਕਿਸੇ ਹਲਕੇ ਤੋਂ ਇੱਕ ਤੋਂ ਜ਼ਿਆਦਾ ਪੰਥਕ ਉਮੀਦਵਾਰ ਹੋਣ ਦੀ ਸਥਿਤੀ ਵਿੱਚ ਆਪਸੀ ਤਲਖੀ ਤੇ ਦੂਰੀਆਂ ਦਾ ਵੱਧ ਜਾਣਾ ਸੁਭਾਵਿਕ ਹੈ। ਆਪਾਂ ਵੀ ਕੱਲ ਗੱਲ ਕੀਤੀ ਸੀ ਕਿ ਲੁਧਿਆਣੇ ਤੋਂ
ਉਧਰੋਂ ਭਾਈ ਰਿਸ਼ਪਾਲ ਸਿੰਘ ਛੰਦੜਾ ਦੇ ਸਪੁੱਤਰ ਭਾਈ ਅਮਰਤਪਾਲ ਸਿੰਘ ਛੰਦੜਾ ਚੋਣ ਲੜ ਰਹੇ ਸੀ ਮਾਨਦਾਰ ਵੱਲੋਂ, ਤੇ ਇਧਰੋਂ ਕਮਲਜੀਤ ਸਿੰਘ ਬਰਾੜ ਚੋਣ ਲੜ ਰਿਹਾ ਸੀ ਜਿਹੜਾ ਕਾਂਗਰਸੀ ਪਿਛੋਕੜ ਵਾਲਾ। ਉਸ ਤਰ੍ਹਾਂ ਦੀ ਗੱਲ ਇੱਥੇ ਇਹਨਾਂ ਨੇ ਚਰਚਾ 'ਚ ਲਿਆਂਦੀ ਆ। ਸੋ ਜਿਹੜੇ ਇਹਨਾਂ ਨੇ ਵਿਚਾਰ ਪ੍ਰਗਟਾਏ ਨੇ ਭਾਈ ਅਮਰਤਪਾਲ ਸਿੰਘ ਵਾਲੀ ਟੀਮ ਨੇ, ਇਹ ਆਪਣੀ ਥਾਂ ਦੇ ਉੱਤੇ ਇੱਕ ਅਸਰ ਰਸੂਖ ਰੱਖਦੀ ਟੀਮ ਦੇ ਵਿਚਾਰ ਨੇ। ਇਹ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਕਿ 2 MP ਜਿਹੜੀਆਂ ਸੀਟਾਂ ਨੇ ਉਹ ਜਿੱਤਣ ਤੋਂ ਬਾਅਦ ਸਿੱਖ ਜਗਤ ਦੇ ਅੰਦਰ ਭਾਈ ਅਮਰਤਪਾਲ ਸਿੰਘ ਵਾਲੀ ਟੀਮ ਆ ਜਿਹੜੀ, ਉਹਨੇ ਆਪਦਾ ਇੱਕ ਥਾਂ ਹੋਰ ਵੱਧ ਮਜ਼ਬੂਤ ਕਰ ਲਿਆ। ਤੇ ਜੇਕਰ ਜਿਸ ਤਰੀਕੇ ਦਾ ਮਾਹੌਲ ਚਾਲ ਬਾਦਲ ਦਲ ਦਾ ਤੇ ਹੋਰ ਧੜਿਆਂ ਦਾ ਹੈ, ਜੇਕਰ ਕੋਈ ਧਿਰ, ਚਾਹੇ ਉਹ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਆ ਜਾਂ ਕੋਈ ਹੋਰ ਆ, ਜੇ ਕੋਈ ਹੰਭਲਾ ਮਾਰੇ ਤਾਂ ਇਹ ਕੋਈ ਅਲੋਕਾਰ ਗੱਲ ਨਹੀਂ ਹੋਏਗੀ ਕਿ ਖਾਲਸਾ ਪੰਥ ਇਹਨਾਂ ਦੀ ਹਮਾਇਤ ਨਾ ਕਰੇ। ਤੇ ਸਾਰੇ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਇਹ ਟੀਮ, ਇਹ ਧਿਰ ਸਭ ਤੋਂ ਵੱਧ ਜਿਹੜੀ ਆ ਸ਼ਕਤੀਸ਼ਾਲੀ ਧਿਰ ਵਜੋਂ ਉੱਭਰਿਆ। ਏਦਾਂ ਹੀ ਹੁੰਦਾ ਅੱਜ ਤੋਂ 100 ਸਾਲ ਪਹਿਲਾਂ ਜਦੋਂ ਗੁਰਦੁਆਰਾ ਸੁਧਾਰ ਲਹਿਰ ਦਾ ਸ਼ੁਰੂ ਹੋਇਆ ਕੰਮ, ਉਦੋਂ ਕਿਹਨੇ ਸੋਚਿਆ ਸੀ ਵੀ ਇੱਕ ਵਕਤ ਇਹੋ ਜਿਹਾ ਵੀ ਆਊਗਾ ਵੀ ਇਹਦੇ ਵਿੱਚੋਂ ਨਿਕਲੇ ਹੋਏ ਅਕਾਲੀ, ਸ਼੍ਰੋਮਣੀ ਅਕਾਲੀ ਦਲ ਬਣ ਕੇ ਸਿੱਖ ਕੌਮ ਦੇ ਰਾਜਨੀਤਿਕ ਤੇ ਹੋਰ ਹਿੱਤਾਂ ਦਾ ਧਿਆਨ ਰੱਖਣ ਵਾਲੀ ਇੱਕ ਐਡੀ ਮਜ਼ਬੂਤ ਧਿਰ ਬਣਨਗੇ। ਸੋ ਜਦੋਂ ਆਪਾਂ ਜ਼ਮੀਨੀ ਹਕੀਕਤ ਨੂੰ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਧਿਰਾਂ ਤਾਂ ਬਹੁਤ ਸਰਗਰਮ ਨੇ। ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਮਾਨਦਲ, ਦਲ ਖਾਲਸਾ, ਭਾਈ ਦਲਜੀਤ ਸਿੰਘ ਗਰੁੱਪ ਤੇ ਹੋਰ ਬਹੁਤ ਸਾਰੇ ਗਰੁੱਪਾਂ ਨੇ, ਜਥੇਬੰਦੀਆਂ ਨੇ ਆਪੋ ਆਪਣੇ ਹਿਸਾਬ ਨਾਲ ਪੰਥ ਦੀ ਸੇਵਾ ਕੀਤੀ ਤੇ ਕਰ ਰਹੇ ਨੇ। ਪਰ ਇਹ ਆਪਾਂ ਨੂੰ ਸਭ ਨੂੰ ਪਤਾ ਕਿ ਕੌਮ ਦੀ ਤਸੱਲੀ ਜਾਂ ਜਿਹੜੇ ਹਾਲਾਤ ਨੇ ਉਸ ਖੜੋਤ ਨੂੰ ਤੋੜਨ ਵਾਲੀ ਗੱਲ ਕਿਸੇ ਤੋਂ ਨਹੀਂ ਬਣ ਸਕੀ। ਬੇਸ਼ੱਕ ਚੋਣਾਂ ਜਦੋਂ ਆਉਂਦੀਆਂ ਨੇ ਉਦੋਂ ਮਾਨਦਲ ਨੂੰ ਵੀ ਆਪਾਂ ਜਿਤਾਇਆ, ਬੇਸ਼ੱਕ ਕਈ ਵਾਰ ਕਿਸੇ ਮੋਰਚੇ ਦੇ ਵਿੱਚ ਸਾਡੀ ਸਾਂਝੀ ਤਾਕਤ ਜਿੱਥੇ ਸਿੱਖ ਕੌਮ ਨੂੰ ਹੁਲਾਰਾ ਦਿੰਦੀ ਹੈ, ਉੱਥੇ ਦੁਸ਼ਮਣ ਨੂੰ, ਸਟੇਟ ਨੂੰ ਵੀ ਵਿਪਤਾ ਪਾਉਂਦੀ। ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵਾਲਾ ਮੁੱਦਾ ਸੀ, ਇਹੀ ਸਿੱਖ ਜਗਤ ਸੀ ਜਿਹਨੇ ਸਾਂਝੀ ਸ਼ਕਤੀ ਨਾਲ ਦਿੱਲੀ ਦਰਬਾਰ ਦੇ ਪੈਰ ਥੜਕਾਏ। ਉਦੋਂ ਤਾਂ ਬਾਦਲ ਹੁਣਾਂ ਨੂੰ ਵੀ ਵਿਪਤਾ ਪੈ ਗਈ, ਦਿੱਲੀ ਨੂੰ ਭੱਜੇ ਗਏ ਤੇ ਫਾਂਸੀ ਰਕਵਾਈ। ਇਹੀ ਖਾਲਸਾ ਪੰਥ ਹੈ ਜਿਹਨੇ ਭਾਈ ਗੁਰਬਖਸ਼ ਸਿੰਘ ਖਾਲਸਾ ਵਾਲੀ ਭੁੱਖ ਹੜਤਾਲ ਜਿਹੜੀ ਆ ਉਹਦੀ ਹਮਾਇਤ ਇੰਨੀ ਗਹਿ ਗੱਡਮੀ ਕੀਤੀ ਕਿ ਸਿੰਘਾਂ ਦੀਆਂ ਪੈਰੋਲਾਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ। ਆਪਾਂ ਇਹ ਗੱਲ ਕਹਿ ਕੇ ਨਹੀਂ ਸਾਰ ਸਕਦੇ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਤਾਂ ਕਹਿੰਦੇ ਸੀ ਵੀ ਜਾਂ ਮੈਂ ਫਤਿਹ ਬੁਲਾ ਦਿਆਂਗਾ, ਫਤਿਹ ਗਜਾ ਦਿਆਂਗਾ, ਚੜ੍ਹਾਈ ਕਰ ਜਾਗਾ, ਸ਼ਹੀਦੀ ਪਾ ਜਾਗਾ, ਜਾਂ ਸਿੰਘ ਰਿਹਾ ਹੋਣਗੇ। ਜੋ ਕੁਝ ਉਸ ਮਾਹੌਲ 'ਚ ਉਹਦੇ ਕੋਲੋਂ ਸਰਿਆ ਬਣਿਆ ਉਹਨੇ ਕੀਤਾ। ਅਕਾਲੀ ਲੀਡਰਸ਼ਿਪ ਨੇ ਜਥੇਦਾਰਾਂ ਦੇ ਨਾਲ ਮੇਲ ਮਿਲਾਪ ਕਰਕੇ ਇੱਕ ਡਰਾਮੇ ਦੇ ਰਾਹੀਂ ਉਹਦਾ ਭੁੱਖ ਹੜਤਾਲ ਛਡਵਾਤੀ। ਬਾਅਦ ਵਿੱਚ ਉਹਨੂੰ ਆਪਣੀ ਜਾਨ ਗਵਾਉਣੀ ਪਈ। ਪਰ ਆਪਾਂ ਜੇ ਪੰਥ ਦੇ ਨਜ਼ਰੀਏ ਤੋਂ ਦੇਖੀਏ ਤਾਂ ਸੰਗਤ ਨੇ ਜਿਵੇਂ ਉਹਦਾ ਸਾਥ ਸਹਿਯੋਗ ਦਿੱਤਾ, ਉਹ ਆਪਣੇ ਸਾਰਿਆਂ ਦੇ ਇਤਿਹਾਸਕ ਤੌਰ ਤੇ ਚੇਤੇ ਰਹੂਗਾ। ਇਵੇਂ ਹੀ ਜਦੋਂ ਸਾਡਾ ਹੱਕ ਫਿਲਮ ਦਾ ਮਸਲਾ ਉੱਭਰਿਆ, ਇਸੇ ਸਿੱਖ ਜਗਤ ਨੇ ਉਸ ਦਾ ਡਟਵਾਂ ਹਮਾਇਤ ਕਰਦਿਆਂ ਹੋਇਆਂ ਸਰਕਾਰ ਨੂੰ ਮਜਬੂਰ ਕੀਤਾ। ਫਿਰ ਉਹ ਵੀ ਵੇਲਾ ਆਪਣੇ ਸਭ ਦੇ ਚੇਤਿਆਂ 'ਚ ਆ ਜਦੋਂ ਸਲਾਬਤਪੁਰਾ ਕਾਂਡ ਵਾਪਰਿਆ। ਉਸ ਮੌਕੇ ਸਾਰਾ ਖਾਲਸਾ ਪੰਥ ਸੜਕਾਂ ਤੇ ਆ ਗਿਆ ਤੇ ਅਕਾਲੀ ਸਰਕਾਰ ਨੇ, ਬਾਦਲ ਸਰਕਾਰ ਨੇ
ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਉਸ ਕੇਸ ਨੂੰ ਕੰਢੇ ਬੰਨੇ ਨਹੀਂ ਲੱਗਣ ਦਿੱਤਾ। ਆਪਦੀ ਸੌੜੀ ਸਿਆਸਤ ਕਰਕੇ ਇਹਨਾਂ ਨੇ ਜੋ ਠੱਗੀ ਮਾਰੀ ਉਹ ਵੱਖਰੀ ਕਹਾਣੀ ਆ, ਆਪਾਂ ਇਸ ਪ੍ਰੋਗਰਾਮ ਤੋਂ ਬਗੈਰ ਅੱਗੇ ਉਹ ਚਰਚਾ ਕਰਦੇ ਰਹਿੰਦੇ ਆ। ਪਰ ਪੰਥ ਨੇ ਸਲਾਵਤਪੁਰਾ ਕਾਂਡ ਮੌਕੇ ਵੀ ਖੜ ਕੇ ਦਿਖਾਇਆ। ਉਦੋਂ ਵੀ 30-35 ਨਿੱਕੀਆਂ ਵੱਡੀਆਂ ਜਥੇਬੰਦੀਆਂ ਮਿਲ ਕੇ ਖਾਲਸਾ ਐਕਸ਼ਨ ਕਮੇਟੀ ਬਣੀ ਸੀ, ਜਿਹਨੇ ਖਾਲਸਾ ਮਾਰਚਾਂ ਦੀ ਇੱਕ ਇਹੋ ਜਿਹੀ ਲੜੀ ਤੋਰੀ, ਜਿਹਨੇ ਸਿੱਖ ਕੌਮ ਦੇ ਅੰਦਰ ਇੱਕ ਨਵੀਂ ਚੇਤਨਾ ਲੈ ਕੇ ਆਂਦੀ। ਇਸ ਤੋਂ ਬਾਅਦ ਵਿੱਚ ਬਰਗਾੜੀ ਬੇਅਦਬੀ ਜਦੋਂ ਹੋਈ, ਉਦੋਂ ਵੀ ਸਿੱਖ ਜਗਤ ਨੇ ਆਪਦੀ ਪੂਰੀ ਸਮੂਹਕ ਚੇਤਨਾ ਤੇ ਸਾਂਝੀ ਸ਼ਕਤੀ ਨਾਲ ਉਸ ਲੜਾਈ ਨੂੰ ਲੜਿਆ। ਇਸੇ ਤਰੀਕੇ ਨਾਲ ਬਾਪੂ ਸੂਰਤ ਸਿੰਘ ਦੇ ਮੋਰਚੇ ਦੀ ਗੱਲ ਕਰ ਲਈਏ ਜਾਂ ਹੋਰ ਨਿੱਕੇ ਵੱਡੇ ਕਈ ਸਾਡੇ ਇੱਥੇ ਮੋਰਚੇ ਲੱਗਦੇ ਰਹਿੰਦੇ ਆ। ਖਾਲਸਾ ਪੰਥ ਆਪਦੇ ਫਰਜ਼ਾਂ ਤੋਂ ਕਦੇ ਨਹੀਂ ਭੱਜੇ। ਸੋ ਦੋ ਗੱਲਾਂ ਆਪਣੇ ਸਾਹਮਣੇ ਆ। ਇੱਕ ਤਾਂ ਇਹ ਆ ਕਿ ਜਥੇਬੰਦੀਆਂ, ਚਾਹੇ ਉਹ ਖਾਲਿਸਤਾਨੀ ਨੇ, ਚਾਹੇ ਉਹ ਪੰਥਕ ਜਥੇਬੰਦੀਆਂ ਨੇ, ਤੇ ਚਾਹੇ ਕੋਈ ਹੋਰ ਆ ਜਥੇਬੰਦੀ, ਆਪਣੇ ਫਰਜ਼ ਨਿਭਾਉਣ ਤੋਂ ਕਦੇ ਵੀ ਸਿੱਖ ਭੱਜੇ ਨਹੀਂ। ਜਥੇਬੰਦੀ ਨੇ ਜਾਂ ਕਿਸੇ ਵਿਅਕਤੀ ਨੇ ਜਦੋਂ ਵੀ ਹੋਕਾ ਦਿੱਤਾ, ਸੰਗਤ ਨੇ ਡਟ ਕੇ ਸਾਥ ਦਿੱਤਾ। ਇਹ ਸਾਥ ਮਾਨਦਲ ਨੂੰ ਵੀ ਮਿਲਦਾ ਰਿਹਾ ਜਦੋਂ ਉਹਨਾਂ ਨੇ ਕੋਈ ਸਰਗਰਮੀ ਕੀਤੀ ਹੈ, ਇਹ ਦਲ ਖਾਲਸਾ ਨੂੰ ਵੀ ਮਿਲਦਾ ਰਿਹਾ, ਇਹ ਭਾਈ ਦਲਜੀਤ ਸਿੰਘ ਵਾਲੀ ਧਿਰ ਨੂੰ ਵੀ ਮਿਲਦਾ ਰਿਹਾ, ਤੇ ਗਾਂਹ ਵੀ ਮਿਲਦਾ ਰਹਿਣਾ। ਇਵੇਂ ਹੀ ਚਾਹੇ ਕੋਈ ਇਕੱਲਾ ਬੰਦਾ, ਬਾਪੂ ਸੂਰਤ ਸਿੰਘ, ਜਾਂ ਆਪਾਂ ਗੱਲ ਕਰੀਏ ਬਾਬਾ ਆਪਣੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ, ਉਹਨਾਂ ਨੂੰ ਇੱਥੋਂ ਤੱਕ ਕਿ ਫਿਲਮੀ ਕਲਾਕਾਰ ਸੀ ਕੁਲਜਿੰਦਰ ਸਿੰਘ ਸਿੱਧੂ, ਆਪਾਂ ਸਾਰਿਆਂ ਨੇ ਦੇਖਿਆ ਉਹਦੀ ਹਮਾਇਤ ਕਿਵੇਂ ਕੀਤੀ। ਸੋ ਇਹ ਗੱਲ ਆਪਣੀ ਥਾਂ ਤੇ ਆ ਕਿ ਸਾਡੀ ਕਿਸੇ ਵਿਅਕਤੀ ਤੋਂ, ਕਿਸੇ ਸਿੱਖ ਆਗੂ ਤੋਂ ਜਾਂ ਸਿੱਖ ਧਿਰ ਤੋਂ ਤਸੱਲੀ ਨਹੀਂ, ਪਰ ਇਹ ਗੱਲ ਵੀ ਨਾਲ ਦੀ ਨਾਲ ਸਾਡੇ ਸਾਰਿਆਂ ਦੇ ਚੇਤਿਆਂ ਚਾਹ ਕੇ ਅਸੀਂ ਐਵੇਂ ਨਿਰਾਸ਼ ਜੇ ਹੋ ਕੇ ਘਰ ਕਦੇ ਨਹੀਂ ਬੈਠੇ। ਪੰਥ ਆਪਦੀ ਲੜਾਈ ਲੜਦਾ ਰਿਹਾ ਤੇ ਸਿੱਖਾਂ ਦੀ ਸਾਂਝੀ ਸਮੂਹਕ ਚੇਤਨਾ ਨੇ, ਸਾਂਝੀ ਸ਼ਕਤੀ ਨੇ ਵਾਰ-ਵਾਰ ਦਿੱਲੀ ਨੂੰ, ਨਾਗਪੁਰ ਨੂੰ ਇਹ ਦਿਖਾਇਆ ਕਿ ਸਿੱਖ ਸੰਤੁਸ਼ਟ ਨਹੀਂ, ਸਿੱਖ ਇਸ ਤਰ੍ਹਾਂ ਨਹੀਂ ਕਿ ਜਿਵੇਂ ਤੁਸੀਂ ਕਹੋ ਵੀ ਉਵੇਂ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਕਰ ਲੈਣ। ਸਾਡੀ ਕੌਮ ਦੇ ਵਿੱਚ ਇਹੋ ਜਿਹੀ ਬਿਰਤੀ ਵਾਲਿਆਂ ਦੀ ਘਾਟ ਨਹੀਂ ਹੈ ਜਿਨ੍ਹਾਂ ਨੇ ਆਪਦੀਆਂ ਜ਼ਮੀਰਾਂ ਗਹਿਣੇ ਰੱਖ ਦਿੱਤੀਆਂ ਹੋਣ, ਪਰ ਜਿੱਥੇ ਸਾਡੇ ਕੋਲ ਇਸ ਤਰੀਕੇ ਦੇ ਮਾੜੇ ਲੋਕ ਨੇ, ਉੱਥੇ ਚੰਗੇ ਗੁਰਸਿੱਖ ਪਿਆਰੇ ਜਿਹੜੇ ਸੀਸ ਤਲੀ ਤੇ ਧਰ ਕੇ ਕੌਮ ਦੀ ਲੜਾਈ ਲੜਨੀ ਜਾਣਦੇ ਆ, ਉਹਨਾਂ ਦੀ ਵੀ ਘਾਟ ਨਹੀਂ ਹੈ। ਤਾਂ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਜਾਂ ਜਿਨ੍ਹਾਂ ਨੇ ਪੂਲੇ ਨੂੰ ਸੋਧਿਆ, ਭਾਈ ਹਰਚੰਦ ਸਿੰਘ ਹੋਣੀ, ਗੱਗੂ ਹੋਣੀ, ਜਾਂ ਜਿਨ੍ਹਾਂ ਨੇ ਸੁਧੀਰ ਸੂਰੀ ਨੂੰ, ਸੋ ਇਹ ਸਾਰੇ ਕੌਮ ਦੇ ਅੰਦਰ ਰੰਗ ਜਿਹੜੇ ਨੇ ਉਹ ਸਾਨੂੰ ਇਹ ਗੱਲ ਦਾ ਹੌਸਲਾ ਦਿੰਦੇ ਆ ਕਿ ਹਾਲਾਤ ਜਿੰਨੇ ਮਰਜ਼ੀ ਮਾੜੇ ਆ, ਬੇਸ਼ੱਕ ਨਾਮਵਰ ਜਿਹੜੀਆਂ ਵੱਡੀਆਂ ਤੋਪਾਂ ਨੇ ਸਾਡੀ ਕੌਮ ਦੀਆਂ, ਅਕਾਲੀ ਦਲ ਜਾਂ ਕਾਂਗਰਸ ਦੇ ਲੀਡਰ ਜਾਂ ਹੋਰਾਂ ਤੋਂ ਸਾਨੂੰ ਕੋਈ ਆਸ ਨਹੀਂ, ਪਰ ਪੰਥ ਆਪਦੀ ਲੜਾਈ ਲੜਨੋਂ ਕਦੇ ਭੱਜਿਆ ਨਹੀਂ ਤੇ ਕੌਮ ਆਪਦੇ ਸੂਰਮਿਆਂ ਨੂੰ ਕਦੇ ਭੁੱਲਦੀ ਵੀ ਨਹੀਂ। ਇਹਨਾਂ ਦਿਨਾਂ ਦੇ ਵਿੱਚ ਭਾਈ ਗਿਆਨ ਸਿੰਘ ਲੀਲ ਦੇ ਮਾਤਾ ਜੀ ਪਵਿੱਤਰ ਕੌਰ ਉਹ ਚੜ੍ਹਾਈ ਕਰ ਗਏ ਹੈ। ਉਹਨਾਂ ਦੀ ਯਾਦ ਵਿੱਚ ਪਰਸੋਂ ਨੂੰ, ਐਤਵਾਰ ਨੂੰ, ਉਹਨਾਂ ਦੇ ਪਿੰਡ ਲੀਲ ਦੇ ਵਿੱਚ ਸਮਾਗਮ ਹੋਣਾ ਤੇ ਸਾਰੇ ਸਿੱਖ ਜਗਤ ਨੇ ਉਹਨਾਂ ਦੇ ਅਕਾਲ ਚਲਾਣੇ ਦੇ ਉੱਤੇ ਜਿੱਥੇ ਆਪਣੀ ਸੰਵੇਦਨਾ ਜ਼ਾਹਿਰ ਕੀਤੀ ਹੈ, ਉੱਥੇ ਇਹ ਵੀ ਚੇਤੇ ਕੀਤਾ ਕਿ ਭਾਈ ਗਿਆਨ ਸਿੰਘ ਲੀਲ ਹੋਣਾ ਨੇ ਖਾਲਸਾ ਪੰਥ ਦੇ ਉਸ ਰੰਗ ਦਾ
ਪ੍ਰਗਟਾਵਾ ਕੀਤਾ ਸੀ ਕਿ ਖਾਲਸਾ ਪੰਥ ਨਾਲ ਗਦਾਰੀ ਕਰਨ ਵਾਲਿਆਂ ਦਾ ਹਸ਼ਰ ਕੀ ਹੁੰਦਾ। ਮੈਂ ਤੁਰਕਸ ਡਰਾਮਾ ਐਰਤੁਗਰਲ ਗਾਜ਼ੀ ਦੇਖਣਾ ਸ਼ੁਰੂ ਕੀਤਾ ਜਦੋਂ, ਉਹਦੇ 'ਚ ਇਹੀ ਕੁਝ ਮਿਲਿਆ ਵੀ ਦੁਸ਼ਮਣ ਜਿਹੜਾ ਹੈ ਉਹਨੂੰ ਚਾਹੇ ਬਾਅਦ ਵਿੱਚ ਦੇਖ ਲਿਓ, ਪਰ ਜਿਹੜਾ ਤੁਹਾਡੇ ਨਾਲ ਖੜ ਕੇ ਤੁਹਾਡੀ ਕੌਮ ਨਾਲ ਧਰੋਹ ਕਮਾ ਰਿਹਾ ਉਹਨੂੰ ਨਾ ਕਦੇ ਬਖਸ਼ਿਓ। ਹਾਲਾਂਕਿ ਬਾਦਲ ਦਲ ਦੇ ਜਾਂ ਹੋਰਾਂ ਨੇ ਇਸ ਸਾਰੇ ਵਰਤਾਰੇ ਦੀ ਵਿਆਖਿਆ ਬਿਲਕੁਲ ਕਟੱਡੀ, ਪੁੱਠੀ ਤੇ ਝੂਠੀ ਕਰ ਕਰਕੇ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਹੋਈ। 2-3 ਤਾਂ ਕਿਤਾਬਾਂ ਹੀ ਆ ਗਈਆਂ ਜਿਹਦੇ ਵਿੱਚ ਲੌਂਗੋਵਾਲ ਨੂੰ ਮਹਾਨਾਇਕ ਬਣਾਉਣ ਦੇ ਝੂਠੇ ਯਤਨ ਕੀਤੇ ਗਏ, ਪਰ ਜਿਹੜੀ ਸਚਾਈ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਨੰਗੀ ਹੋ ਗਈ ਸੀ, ਖਾਸ ਤੌਰ ਦੇ ਉੱਤੇ ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਦੀ ਗੱਲ, ਜਾਂ ਜਿਹੜੀ ਸੰਤ ਭਿੰਡਰਾਂ ਵਾਲਿਆਂ ਨੂੰ ਕਤਲ ਕਰਾਉਣ ਦੀ ਸਾਜ਼ਿਸ਼ ਬੇਨਕਾਬ ਹੋਈ, ਉਹ ਸਾਰੀ ਗੱਲ ਦੇ ਵਿੱਚ ਜਿੱਥੇ ਲੌਂਗੋਵਾਲ ਦੇ ਸਕੱਤਰ ਦਾ, ਗੁਰਚਰਨ ਦਾ ਜਿਹੜਾ ਰੋਲ ਰਿਹਾ, ਉੱਥੇ ਬਾਕੀ ਅਕਾਲੀ ਲੀਡਰਾਂ ਨਾਲੋਂ ਲੌਂਗੋਵਾਲ ਦੇ ਉੱਤੇ ਜ਼ਿਆਦਾ ਜਿਹੜਾ ਨਿਸ਼ਾਨਾ ਉਹ ਸਾਰੀ ਗੱਲਬਾਤ ਵਿੱਚ ਲੱਗਦਾ ਰਿਹਾ। ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਉਹਦੇ ਵਿੱਚ ਜੇਕਰ ਕੋਈ ਪੰਥ ਨਾਲ, ਪੰਜਾਬ ਨਾਲ ਫਾਇਦੇ ਵਾਲੀ, ਲਾਭ ਵਾਲੀ ਗੱਲ ਕੋਈ ਹੁੰਦੀ ਤਾਂ ਵੀ ਸ਼ਾਇਦ ਕੋਈ ਗੱਲ ਬਣਦੀ, ਪਰ ਇੱਥੇ ਤਾਂ ਕਹਾਣੀ ਕੁਝ ਹੋਰ ਸੀ। ਇੱਕ ਜੇਤੂ ਦੀ ਭਾਵਨਾ ਵਿੱਚ ਰਾਜੀਵ ਗਾਂਧੀ ਇੱਕ ਹਾਰੀ ਹੋਈ ਕੌਮ ਦੇ ਲੀਡਰ ਵਾਂਗੂ ਲੌਂਗੋਵਾਲ ਨਾਲ ਸਮਝੌਤਾ ਕਰਦਾ। ਕੀ ਉਹ ਲੜਾਈ ਜਿਹੜੀ ਖਾਲਸਾ ਪੰਥ ਦੀ ਲੜਾਈ ਸੀ, ਉਹਨੂੰ ਲੀਡ ਉਸ ਮੌਕੇ ਲੌਂਗੋਵਾਲ ਕਰਦਾ ਸੀ ਜਦੋਂ ਸਮਝੌਤਾ ਕੀਤਾ? ਇਹ ਗੱਲ ਆਪਦੀ ਥਾਂ ਤੇ ਆ ਕਿ ਅਕਾਲੀ ਦਲ ਨੇ ਉਹ ਮੋਰਚਾ ਲਾਇਆ ਸੀ, ਪਰ ਮੋਰਚੇ ਦੌਰਾਨ ਜਿਹੜੇ ਹਾਲਾਤ ਬਣੇ ਉਹ ਸਾਰੇ ਜੇ ਬਚੀਏ ਤਾਂ ਅਕਾਲੀ ਦਲ ਤਾਂ ਇਸ ਮੋਰਚੇ ਨੂੰ ਲਾਉਣ ਤੋਂ ਬਾਅਦ ਪਛਤਾਉਂਦਾ ਫਿਰਦਾ ਸੀ। ਤੇ ਉਹੀ ਗੱਲ ਬਣੀ ਕਿ ਬਾਕੀ ਸਾਰਿਆਂ ਨੂੰ ਪਾਸੇ ਛੱਡ ਕੇ ਬਰਨਾਲੇ ਨੂੰ ਆਪਦੇ ਚੇਲੇ ਨੂੰ ਮੁੱਖ ਮੰਤਰੀ ਬਣਾਉਣ ਦਾ ਸੌਦਾ ਮਾਰ ਕੇ ਸਮਝੌਤਾ ਜਿਹੜਾ ਉਹ ਕਰ ਜਾਂਦਾ, ਤੇ ਜਿਹੜੇ ਪੰਜਾਬ ਦੇ ਦਰਿਆਈ ਪਾਣੀਆਂ ਲਈ SYL ਨਹਿਰ ਦੇ ਮਾਮਲੇ ਤੇ ਆਪਾਂ ਮੋਰਚਾ ਲਾਇਆ ਸੀ, ਉਹ ਸਾਰੀ ਗੱਲ ਉਹਨਾਂ ਨੇ ਉੱਥੇ ਛੱਡਿਆ ਦੀ। ਤੇ ਨਤੀਜਾ ਕੀ ਨਿਕਲਿਆ ਵੀ ਨਾ ਤਾਂ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ, ਨਾ ਮਿਲਿਆ। ਨਹਿਰ ਦਾ ਪਾਣੀ ਫੇਰ ਜਾਂਦਾ ਰਿਹਾ। ਉਸ ਮੋਰਚੇ ਦੇ ਵਿੱਚ ਪੰਜਾਬ ਦਾ ਜਾਂ ਪੰਥ ਦਾ ਨੁਕਸਾਨ ਹੋਣ ਦੇ ਹੀ ਸਾਰੇ ਹਿੰਦਸੇ ਨੁਕਤੇ ਸੀਗੇ, ਉਹ ਸਾਰੇ ਉੱਥੇ ਲਿਖੇ ਰਖਾਏ ਵੀ ਰਹਿ ਗਏ। ਔਰ ਰਾਜੀਵ ਲੌਂਗੋਵਾਲ ਸਮਝੌਤਾ ਪੰਥ ਨਾਲ ਗਦਾਰੀ ਸੀ ਤੇ ਇਹਦੀ ਸਜ਼ਾ ਸਿੱਖ ਕੌਮ ਨੇ ਬਿਲਕੁਲ ਵਾਜਬ ਦਿੱਤੀ ਹੈ। ਤੇ ਇਸ ਤੋਂ ਬਾਅਦ ਵਿੱਚ ਹਰ ਇੱਕ ਗਦਾਰ ਨੂੰ ਇਹ ਸੁਨੇਹਾ ਮਿਲਿਆ ਰਿਹਾ ਕਿ ਜੇਕਰ ਕਿਸੇ ਨੇ ਇਸ ਸੰਘਰਸ਼ ਵਿੱਚ ਗਦਾਰੀ ਕੀਤੀ ਤਾਂ ਹਸ਼ਰ ਜਿਹੜਾ ਉਹ ਲੌਂਗੋਵਾਲ ਵਾਲਾ ਕਰਾਂਗੇ। ਜੇ ਪੰਥ ਇਸ ਲੀਹ ਉੱਤੇ ਪਹਿਰਾ ਦਿੰਦਾ ਰਹੇ ਤਾਂ ਜਿਹੜਾ ਨੁਕਸਾਨ ਹੋਇਆ ਕਹਿੰਦੇ ਆ ਨਾ ਆਪਣਾ, ਇਹ ਗਦਾਰਾਂ ਨੇ ਜਿਹੜਾ, ਜਿਵੇਂ ਹੁਣ RSS ਦਾ, ਨਾਗਪੁਰ ਦਾ ਬ੍ਰਾਹਮਣਵਾਦੀ ਕਰਮਕਾਂਡ ਦਾ ਸਾਡੇ 'ਚ ਬੋਲਬਾਲਾ ਵਧਿਆ, ਉਹ ਤਾਂ ਹੀ ਵੱਧ ਸਕਿਆ ਕਿਉਂਕਿ ਆਪਾਂ ਲੌਂਗੋਵਾਲ ਵਾਲਾ ਹਸ਼ਰ ਕਰਾਂਗੇ ਵਾਲੀ ਗੱਲ ਛੱਡਤੀ। ਤੇ ਇਸ ਲੌਂਗੋਵਾਲ ਕਾਂਡ ਦਾ ਹੀਰੋ ਸਾਡੇ ਭਾਈ ਗਿਆਨ ਸਿੰਘ ਲੀਲ ਨੇ, ਜਿਨ੍ਹਾਂ ਦੇ ਮਾਤਾ ਜੀ ਪਵਿੱਤਰ ਕੌਰ ਚੜ੍ਹਾਈ ਕਰ ਗਏ ਆ। ਤੇ ਇਹਨਾਂ ਦਿਨਾਂ ਦੇ ਵਿੱਚ ਹੀ ਭਾਈ ਬਲਜਿੰਦਰ ਸਿੰਘ ਰਾਜੂ, ਜਿਹੜੇ ਭਾਈ ਜਿੰਦੇ ਸੁੱਖੇ ਦੇ ਸਾਥੀ ਆ, ਉਹਨਾਂ ਦੇ ਭਾਈ ਬਲਜਿੰਦਰ ਸਿੰਘ ਰਾਜੂ ਦਾ ਸ਼ਹੀਦੀ ਦਿਹਾੜਾ 26 ਤਰੀਕ ਨੂੰ ਪਿੰਡ ਰਤਨਗੜ੍ਹ ਖਿਲਚੀਆਂ ਦੇ ਕੋਲ ਮਨਾਇਆ ਜਾ ਰਿਹਾ। ਹੋਰ ਵੀ ਬਹੁਤ ਸ਼ਹੀਦੀ ਸਮਾਗਮ ਜਿਹੜੇ ਨੇ
ਅਸੀਂ ਇਹ ਗੱਲ ਇਸ ਕਰਕੇ ਸੰਗਤ ਨਾਲ ਸਾਂਝੀ ਕਰਨੀ ਸਮਝਦੇ ਹਾਂ ਕਿ ਸਾਡੇ ਕੋਲ ਅੱਜ ਦੇ ਦੌਰ ਦੇ ਮਸਲੇ, ਅੱਜ ਦੇ ਦੌਰ ਦੀਆਂ ਗੱਲਾਂ ਬਹੁਤ ਨੇ, ਪਰ ਜਿਨ੍ਹਾਂ ਸਿੰਘਾਂ ਨੇ 1978 ਤੋਂ ਪੰਥਕ ਹੱਕਾਂ ਦੀ, ਕੌਮੀ ਹਿੱਤਾਂ ਦੀ, ਸਿੱਖ ਕੌਮ ਦੇ ਲਈ ਸਿਰ ਉੱਤੇ ਖੱਪਣ ਬੰਨ੍ਹ ਕੇ ਲੜਾਈ ਲੜੀ, ਸ਼ਹਾਦਤਾਂ ਪਾਈਆਂ, ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਤਸ਼ੱਦਦ ਝੱਲੇ, ਉਹਨਾਂ ਨੂੰ ਕਿਤੇ ਆਪਾਂ ਭੁੱਲ ਨਾ ਜਾਈਏ। ਇੱਕ ਵੇਲਾ ਉਹ ਸੀ ਜਦੋਂ ਭਾਈ ਜਗਰਾਜ ਸਿੰਘ ਤੂਫਾਨ ਦੀ ਯਾਦ ਵਿੱਚ ਜਦੋਂ ਅਖੰਡ ਪਾਠ ਦਾ ਭੋਗ, ਸ਼ਹੀਦੀ ਸਮਾਗਮ ਸੀ ਉਹਨਾਂ ਦਾ, ਚੱਪੇ ਚੱਪੇ ਉੱਤੇ ਫੌਜ ਮਿਲਟਰੀ ਲਾਤੀ, ਪਰ ਫਿਰ ਵੀ 5 ਲੱਖ 10 ਲੱਖ ਦੱਸਦੇ ਆ ਲੋਕ ਉੱਥੇ ਸੰਗਤ ਪਹੁੰਚੀ ਸੀ। ਹੁਣ ਜਦੋਂ ਸ਼ਹੀਦੀ ਦਿਹਾੜੇ ਮਨਾਉਂਦੇ ਆ ਤਾਂ ਪਿੰਡ ਦੀ ਜਵਾਨੀ ਜਿਹੜੀ ਆ, ਜਿਹਨੂੰ ਸਰਕਾਰ ਨੇ, ਸਟੇਟ ਨੇ ਕਰਾਹੇ ਪਾਇਆ ਹੋਇਆ, ਉਹ ਕਿਸੇ ਹੋਰ ਚੱਕਰ ਚੁਲਝੀ ਫਿਰਦੀ ਹੁੰਦੀ। ਸੋ ਪੰਜਾਬ ਦੀ ਉਹ ਜਵਾਨੀ ਜਿਹਨੇ ਆਪਦੇ ਪਹਿਲੇ ਭਰਾਵਾਂ ਤੋਂ, ਵੱਡਿਆਂ ਵੀਰਾਂ ਤੋਂ ਸੇਧ ਲੈਣੀ ਸੀ, ਉਹਨਾਂ ਤੋਂ ਸੇਧ ਲੈਣ ਦੀ ਥਾਂ ਜਦੋਂ ਉਹ ਕਰਾਹੇ ਪੈਂਦੀ ਆ, ਜਦੋਂ ਨਸ਼ਿਆਂ ਦੇ ਦਰਿਆ 'ਚ ਅਯਾਸ਼ੀਆਂ, ਬਦਮਾਸ਼ੀਆਂ ਵੱਲ ਨੂੰ ਤੁਰਦੀ ਆ, ਉਦੋਂ ਦਿੱਲੀ ਵਾਲੇ ਖੁਸ਼ ਹੁੰਦੇ ਆ, ਨਾਗਪੁਰ ਵਾਲੇ ਖੁਸ਼ ਹੁੰਦੇ ਆ, ਸਿੱਖੀ ਦੇ ਦੁਸ਼ਮਣ ਖੁਸ਼ ਹੁੰਦੇ ਆ, ਪਰ ਪੰਥਕ ਜਿਹੜਾ ਦਰਦ ਰੱਖਣ ਵਾਲਾ ਸਿੱਖ ਆ ਉਹ ਕਲਪਦਾ। ਸੋ ਜਿਹੜੇ ਇਹ ਸ਼ਹੀਦੀ ਸਮਾਗਮ ਨੇ, ਇਹਨਾਂ ਦੀ ਚਰਚਾ ਕਰਾਉਣ ਦਾ ਅਰਥ ਇਹ ਹੁੰਦਾ ਹੈ ਕਿ ਬਹਾਨੇ ਨਾਲ ਸਾਡੀ ਕੌਮ ਨੂੰ ਇਹ ਸਮਝ ਲੱਗਦੀ ਰਵੇ, ਪਤਾ ਲੱਗਦੀ ਰਵੇ ਕਿ ਅਸਲੀ ਲੜਾਈ ਆ ਜਿਹੜੀ ਉਹ ਖਾਲਿਸਤਾਨ ਦੀ ਹੈ। ਵਿੱਚ ਵਿਚਾਲੇ ਕਈ ਗੱਲਾਂ ਆ ਜਾਂਦੀਆਂ ਨੇ, ਜਿਵੇਂ ਆ ਚੋਣਾਂ ਦੀ ਗੱਲ ਹੈ। ਜਦੋਂ 1992 ਚ ਬਾਈਕਾਟ ਹੋਇਆ, ਉਦੋਂ ਕਹਿੰਦੇ ਜੀ ਬਹੁਤ ਭਿਆਨਕ ਗਲਤੀ ਹੋ ਗਈ, ਤੇ ਅੱਜ ਤੱਕ ਇਹ ਗੱਲ ਜੁਝਾਰੂ ਜਥੇਬੰਦੀਆਂ ਦੇ ਖਿਲਾਫ ਵਰਤ ਕੇ ਉਹਨਾਂ ਨੂੰ ਕੈਟ ਟਾਊਟ ਤੇ ਸਰਕਾਰੀ ਏਜੰਸੀਆਂ ਤੱਕ ਗਰਦਾਨਣ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਸਭ ਤੋਂ ਹਾਸੋਹੀਣੀ ਗੱਲ ਜਿਹੜੀ ਮੈਂ ਦੇਖਦਾ ਉਹ ਇਹ ਹੈ ਕਿ ਡਾਕਟਰ ਸੋਹਣ ਸਿੰਘ ਤਾਂ ਇਲੈਕਸ਼ਨਾਂ ਲੜਨ ਦਾ ਹਾਮੀ ਸੀ, ਪਰ ਜਿੰਨੇ ਵੀ ਬੰਦੇ ਬਾਈਕਾਟ ਦੇ ਬਹਾਨੇ ਖਾੜਕੂ ਜਥੇਬੰਦੀਆਂ ਦੇ ਖਿਲਾਫ ਬੋਲਦੇ ਆ, ਉਹ ਸਭ ਤੋਂ ਵੱਧ ਗੁੱਸਾ ਡਾਕਟਰ ਸੋਹਣ ਸਿੰਘ ਤੇ ਕੱਢਦੇ। ਤੇ ਇਹ ਗੁੱਸਾ, ਇਹ ਰੋਸ ਪੰਥ ਦਾ, ਇਹ ਸਿੱਖ ਸੰਗਤਾਂ ਦਾ ਇੰਨਾ ਤਲਖ ਹੈ ਕਿ ਜਿਹੜੇ ਬਚੇ ਖੁਚੇ ਉਸ ਮੌਕੇ ਦੇ ਆਗੂ ਨੇ, ਜਾਂ ਜਿਨ੍ਹਾਂ ਨੇ ਇਹ ਸਾਰਾ ਪਿੰਡੇ ਤੇ ਹੰਢਾਇਆ ਦੌਰ, ਉਹ ਵੀ ਨਹੀਂ ਬੋਲਦੇ ਕਿ ਭਾਈ ਡਾਕਟਰ ਸੋਹਣ ਸਿੰਘ ਤਾਂ ਚੋਣਾਂ ਲੜਨ ਦਾ ਹਮੈਤੀ ਸੀ, ਤੇ ਉਹ ਚੋਣਾਂ ਦਾ ਬਾਈਕਾਟ ਕਿਸ ਦਸ਼ਾ 'ਚ, ਕਿਸ ਦਿਸ਼ਾ 'ਚ ਤੇ ਕਿਉਂ ਹੋਇਆ, ਤੇ ਕਿਉਂ ਉਹ ਠੀਕ ਲੱਗਦਾ ਸੀ ਉਸ ਮੌਕੇ, ਉਸ ਹਾਲਾਤ ਵਿੱਚ। ਉਹ ਗੱਲ ਤੇ ਹੀ ਨਹੀਂ ਹੁਣ ਕੋਈ ਆਉਂਦੀ। ਖੈਰ, ਅੱਜ ਜਦੋਂ ਬਾਦਲ ਦਲ ਨੂੰ ਦੇਖਦੇ ਆ ਚੋਣਾਂ ਦਾ ਬਾਈਕਾਟ ਕਰਦਿਆਂ ਨੂੰ, ਜਾਂ ਭਾਈ ਅਮਰਤਪਾਲ ਸਿੰਘ ਵਾਲੀ ਟੀਮ ਇਹ ਬਾਈਕਾਟ ਜਾਂ ਚੋਣਾਂ ਲੜਨ ਦਾ ਫੈਸਲਾ ਲੈਂਦੇ ਆ, ਤਾਂ ਉਹ ਗੱਲ ਲਾਜ਼ਮੀ ਚੇਤੇ ਆਉਣੀ ਸੁਭਾਵਿਕ ਆ। ਗੱਲ ਇਹ ਹੈ ਕਿ ਜਦੋਂ ਕਿਸੇ ਧਿਰ ਨੂੰ ਚੋਣਾਂ ਲੜ ਕੇ ਫਾਇਦਾ ਦਿਖਦਾ ਹੋਵੇ, ਉਦੋਂ ਚੋਣਾਂ ਲੜਨੀਆਂ ਜ਼ਰੂਰ ਚਾਹੀਦੀਆਂ। ਜੇਕਰ ਖਾਲਿਸਤਾਨ ਦੇ ਅੰਦੋਲਨ ਨੂੰ ਚੋਣਾਂ ਲੜ ਕੇ ਫਾਇਦਾ ਹੁੰਦਾ ਹੋਵੇ, ਚੋਣਾਂ ਲਾਜ਼ਮੀ ਲੜਨੀਆਂ ਚਾਹੀਦੀਆਂ। ਤੇ ਜੇਕਰ ਖਾਲਿਸਤਾਨ ਦੇ ਸੰਘਰਸ਼ ਨੂੰ ਚੋਣਾਂ ਲੜਨ ਦਾ ਫਾਇਦਾ ਨਾ ਹੁੰਦਾ ਹੋਵੇ, ਦੁਸ਼ਮਣ ਨੂੰ ਫਾਇਦਾ ਹੁੰਦਾ ਹੋਵੇ, ਉਦੋਂ ਚੋਣਾਂ ਨਾ ਲੜਨੀਆਂ ਵੀ ਕੌਮ ਦਾ ਹੀ ਫੈਸਲਾ ਹੋਣਾ ਚਾਹੀਦਾ। 1985 ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਨੇ, ਬਾਬਾ ਜੋਗਿੰਦਰ ਸਿੰਘ ਵਾਲੇ ਅਕਾਲੀ ਦਲ ਨੇ ਤੇ ਫੈਡਰੇਸ਼ਨ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਕਿ ਅਸੀਂ ਨਹੀਂ ਲੜਦੇ। ਉਸ ਟਾਈਮ ਬਰਨਾਲੇ ਹੁਣਾਂ ਦਾ, ਲੌਂਗੋਵਾਲ ਦੇ ਚੇਲਿਆਂ ਬਾਲਕਾਂ ਦਾ ਦਿੱਲੀ ਨਾਲ ਸਮਝੌਤਾ ਹੋਇਆ ਸੀ, ਉਹ ਚੋਣਾਂ ਲੜੇ ਤੇ ਜਿੱਤੇ। ਬੇਸ਼ੱਕ ਕਾਂਗਰਸ ਉਦੋਂ ਵੀ ਬੜੀ ਵੱਡੀ ਗਿਣਤੀ 'ਚ ਵੋਟ ਲੈ ਗਈ ਸੀ,
उस मौके 1984 का कहर हजे साल क पहला ही वापर के हटिया सी ते 1984 ਦੇ ਦਸੰਬਰ ਮਹੀਨੇ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਜਿਹਦੇ ਵਿੱਚ ਕਾਂਗਰਸ ਨੂੰ 75% MP ਜਿਹੜੇ ਆ ਉਹ ਜਿੱਤ ਗਏ। ਸਾਰੇ ਭਾਰਤ ਨੇ एकजुट ਤੇ एकमुठ हो के फतवा दिता कि कांग्रेस पार्टी ने जो जून 84 ਤੇ नवंबर 84 ਚ ਸਿੱਖਾਂ ਨਾਲ ਕੀਤਾ ਇਹ बहुत ठीक ਕੀਤਾ। ਅਸੀਂ क्योंकि ना तो असीं फौजी हाँ भी तिरंगे उत्ते टैंक ला के उत्थे जाइए ते बंबारमेंट कर दईए, ना असीं दिल्ली च रहिंदे सीगे भी गलां च टायर पाउंदे सिक्खां दे। असीं तां वोट पा सकदे हां। इस तरीके नाल भारत दे लोकां ने कांग्रेस दी हमायत कीती। जिस मुल्क ने जून 84 नवंबर 84 दी हमायत विच दसंबर 1984 नूं कांग्रेस नूं फतवा दिता होवे, जिस मुल्क के बारे 4:40 ते 4 जून नूं जदों पहला धमाका कीता ते सिखां दे खिलाफ जंग छेड़ी, उस पल तो सिखां दा भारत नाल रिश्ता रह किहड़ा गया सी। उस मुल्क नाल, उस निजाम नाल, उस हकूमती ढांचे नाल साडा नाता रिश्ता रह किहड़ा गया सी। पर 1985 च बादल दल, बरनाला दल जां होर जिहड़े ये सारे अकाली ने इन्हां ने चोणां लड़ियां ते दुनिया दे सामने एक तरीके नाल जुलूस कढिया कि संत भिंडरां वालियां दी धैर दी तां कोई इत्थे सुणवाई नहीं। आ देखो जी, लोग चोणां लड़दे भी आ, जितदे भी आ, सानूं वोटां पईयां ने। खैर 1999 तक आउंदियां इहो जिहे हालात बना धरे गए कि ना चाहुंदियां होइयां भी खाड़कू धिरां उस मौके जो उन्हां दा सही रोल बनदा सी वो नहीं प्ले कर सकी, जिहड़ा 1985 च कीता सी कि साडा इन्हां वोटां वाटां नाल कोई मतलब नहीं। पर उस मौके खालिस्तानी सफा दे विचों सरदार सिमरनजीत सिंह मान, सरदार अतिंदरपाल सिंह, शहीद बेअंत सिंह दे घरों बीबी बिमल कौर खालसा जी, सरदार सुच्चा सिंह बलोआ ते होर बड़े लोग जिते। उस मौके साडी कौम जिहड़ी सी उहनूं इउं लगदा सी कि जे वोटां च मान साहब हार गए तां इन्हां नूं फांसी चाड़ देण। इस गल दे करके जिहड़े चाहुंदे भी सी कि अपना इस मुल्क दे नाल कोई नाता रिश्ता ही नहीं, आपां MLA MP दियां चोणां चों की भालदे आ इत्थे, उन्हां ने भी बाईकाट फिर ना कहा कि साडे उत्ते दोष लगू कि तुसीं तां मान साहब नूं फांसी चढ़ाउण नूं फिरदे हो। तो 1999 दीयां चोणां एक तरीके नाल भारती स्टेट खुद चाहुंदी सी बई ओवरग्राउंड खालिस्तानी धिर मजबूत हो जावे ते इंनी मजबूत हो जावे भी वो खाड़कू धिरां नूं इह कहण लग पैण कि जे तुसीं माड़ा मोटा काम ढिल्ला कर दवो ना, असीं वैसे ही मसला हल करा लेना, साडी वैसे दिल्ली वालियां नाल हो जानी है गल। सो 1999 दीयां चोणां जिस तरीके नाल पंथ देखदा आ रहा कि बल्ले बल्ले बई उदों आपां इन्ने MP जिता लए सी, असल विच तां भारती स्टेट खुद चाहुंदी सी कि इह जित जाण। जिवें 1985 च चाहुंदे सीगे भी कांग्रेस दी सरकार ना बण जे, हुण माहौल भड़किया होया। हुण आपां नूं बरनाले वर्गा मुख मंत्री सिखां चों चाहीदा जिहड़ा उभरे हुए सिख जज्बात नूं काबू करे, जो भी जुल्म करे वो बरनाले दे छत्तर पैण। सो इसे तरीके नाल 1999 च भी सरकार चाहुंदी सी कि ये खालिस्तानी सफा चों आए हुए। सो ये गल कोई लुकी छिपी नहीं, जे किसी नूं वहम होवे वो 1999 दे अखबार कढे, अज तां हुण नवें सिरों तां किसी ने छाप नहीं दित्ते। जिदण राजीव गांधी भारत की पार्लीमेंट दे विचों आखिरी जिहड़ा विदायगी भाषण सी उहदा दिंदा है, उहने यही गल कही सी कि साडे उत्ते इह गल दोष वांगू कही गई आ कि इन्हां ने पंजाब दे विच सही नहीं डील कीता। कांग्रेस पार्टी ने उत्थे जी सरहदी सूबे दे विच वखवाद दी लहर चल पई। कहंदा असीं चंगा कीता माड़ा कीता, पर
ਜਿਹੜੇ ਲੋਕ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਸੀ ਕਰਦੇ, ਅੱਜ ਭਾਰਤੀ ਸੰਵਿਧਾਨ ਦੀਆਂ ਸੌਹਾਂ ਖਾਂਦੇ ਫਿਰਦੇ ਆ, ਪਾਰਲੀਮੈਂਟ ਦੇ ਮੈਂਬਰ ਬਣਦੇ ਫਿਰਦੇ। ਇਹ ਗੱਲ ਔਨ ਰਿਕਾਰਡ ਰਾਜੀਵ ਗਾਂਧੀ ਦੀ ਤਕਰੀਰ ਦਾ ਹਿੱਸਾ। ਤੇ ਇਹ ਗੱਲ ਜਦੋਂ ਖਾੜਕੂ ਜਥੇਬੰਦੀਆਂ ਨੇ, ਪੰਥ ਦਾ ਦਰਦ ਰੱਖਣ ਵਾਲਿਆਂ ਨੇ ਸੁਣੀ ਤਾਂ ਉਹਨਾਂ ਨੂੰ ਇਹ ਗੱਲ ਬੜੀ ਮਾੜੀ ਲੱਗੀ ਕਿ ਅਸੀਂ ਤਾਂ ਆਪਦੇ ਕਾਰਨਾਂ ਕਰਕੇ ਇਹਨਾਂ ਇਲੈਕਸ਼ਨਾਂ ਮੌਕੇ ਜੋ ਸਾਡਾ ਸਹੀ ਰੋਲ ਬਣਦਾ ਸੀ ਉਹ ਨਹੀਂ ਨਿਭਾਇਆ। ਪਰ ਕੋਈ ਨਹੀਂ, ਹੁਣ ਜਦੋਂ ਦੁਬਾਰਾ ਇਲੈਕਸ਼ਨ ਆਊ ਉਦੋਂ ਦੇਖਾਂਗੇ ਵੀ ਕਿਵੇਂ ਇਲੈਕਸ਼ਨ ਹੁੰਦੀ ਆ ਤੇ ਕਿਵੇਂ ਨਹੀਂ ਹੁੰਦੀ। ਸੋ 1999 ਦੀਆਂ ਚੋਣਾਂ ਇੱਕ ਤਰੀਕੇ ਨਾਲ ਖਾੜਕੂ ਇਹ ਦਿਖਾਉਣ ਲਈ ਕਿ ਜੇ ਅਸੀਂ ਚਾਹੀਏ ਤਾਂ ਜਿਹਨੂੰ ਅਸੀਂ ਖੜਾ ਕਰੀਏ ਉਹੀ ਜਿੱਤਦਾ, ਜਿਹਨੂੰ ਅਸੀਂ ਹਮਾਇਤ ਦਈਏ ਉਹ ਜਿੱਤਦਾ। ਤੇ ਇਸੇ ਤਰੀਕੇ ਦੀ ਸੋਚ ਵਿੱਚੋਂ ਦਿੱਲੀ ਨੂੰ ਵੰਗਾਰਿਆ ਗਿਆ 1991 ਵਾਲੀਆਂ ਚੋਣਾਂ ਮੌਕੇ ਕਿ ਅਸੀਂ ਨਹੀਂ ਚਾਹੁੰਦੇ ਕਿ ਚੋਣਾਂ ਹੋਣ, ਤੁਸੀਂ ਕਰਾ ਕੇ ਦਿਖਾਓ। ਹੁਣ ਉਸ ਮੌਕੇ ਖਾੜਕੂ ਧਿਰਾਂ ਤਾਂ ਚਾਹੁੰਦੀਆਂ ਸੀ ਕਿ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਹੋਣ ਦੇਣੀਆਂ। ਦਿੱਲੀ ਵਾਲੇ ਕਹਿੰਦੇ ਸੀ ਲਾਜ਼ਮੀ ਕਰਾਵਾਂਗੇ। ਤੇ ਵਿੱਚ ਵਿਚਾਲੇ ਉਹ ਬੰਦੇ ਜਿਹੜੇ 1999 ਦੀਆਂ ਚੋਣਾਂ ਮੌਕੇ ਮਜ਼ਬੂਤ ਹੋਏ, ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਕਹਿੰਦੇ ਕਿ ਜੇ ਸਾਡੇ ਖਾੜਕੂ ਭਰਾ ਕਹਿੰਦੇ ਆ ਕਿ ਨਹੀਂ ਚੋਣਾਂ ਹੋਣੀਆਂ ਚਾਹੀਦੀਆਂ, ਨਹੀਂ ਲੜਨਾ ਚਾਹੀਦਾ ਤਾਂ ਨਾ ਲੜੀਏ। ਪਰ ਇਹਨਾਂ ਨੇ ਉਸ ਮੌਕੇ ਗਹਿ ਗੱਡਵੀਂ ਟੱਕਰ ਦੇਣ ਦੇ ਨਾਲ ਖਾੜਕੂਆਂ ਨੂੰ ਚੜਾਉਣ ਦੇ ਹਿਸਾਬ ਨਾਲ ਚੋਣਾਂ ਲੜੀਆਂ। ਤੇ ਆਖਰੀ ਮੌਕੇ ਫਿਰ ਭਾਰਤ ਸਰਕਾਰ ਨੇ ਵੋਟਾਂ ਵਾਲੀ ਰਾਤ ਨੂੰ ਉਹ ਚੋਣਾਂ ਦਾ ਸਾਰਾ ਜਦੋਂ ਅਮਲਾ ਪਹੁੰਚ ਚੁੱਕਿਆ ਸੀ, ਉਹ ਚੋਣਾਂ ਰੱਦ ਕਰਤੀ। ਨਾ ਤਾਂ ਇਹ ਧਿਰਾਂ ਫਿਰ ਖਾੜਕੂ ਧਿਰਾਂ ਦੇ ਮੁਕਾਬਲੇ ਤੇ ਖੜੀਆਂ ਹੋਣ ਕਰਕੇ ਉਸ ਹਾਲਾਤ ਵਿੱਚ ਰਹਿ ਸਕੀਆਂ, ਤੇ ਨਾ ਹੀ ਦਿੱਲੀ ਵਾਲਿਆਂ ਨੂੰ, ਉਦੋਂ ਤਾਂ ਜਿਹੜਾ ਪੰਜਾਬ ਦਾ ਮੁੱਖ ਗਵਰਨਰ ਸੀ ਉਹ ਵੀ ਪਿੱਟਦਾ ਸੀ ਕਿ ਮੇਰੀ ਪਿੱਠ 'ਚ ਛੁਰਾ ਮਾਰਿਆ ਗਿਆ। ਸੋ ਕੁੱਲ ਮਿਲਾ ਕੇ 1991 ਦੀਆਂ ਚੋਣਾਂ ਤੋਂ ਬਾਅਦ ਵਿੱਚ ਸਾਰੇ ਸਿੱਖ ਆਗੂਆਂ ਨੇ ਰਲ ਮਿਲ ਕੇ ਖਾੜਕੂਆਂ ਦੀ ਗੱਲ ਨੂੰ ਸਹੀ ਮੰਨ ਲਿਆ ਤੇ 1992 ਦੀਆਂ ਚੋਣਾਂ ਤੋਂ 6 ਮਹੀਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਕਿ ਜਦੋਂ ਵੀ ਹੁਣ ਚੋਣਾਂ ਭਾਰਤੀ ਸਰਕਾਰ ਕਰਾਊਗੀ ਆਪਾਂ ਚੋਣਾਂ 'ਚ ਹਿੱਸਾ ਨਹੀਂ ਲੈਣਾ। ਤੋਂ 1992 ਦੇ ਮੌਕੇ ਕਿਸੇ ਖਾੜਕੂ ਜਰਨੈਲ ਨੇ, ਕਿਸੇ ਖਾੜਕੂ ਜਥੇਬੰਦੀ ਨੇ ਇਹਨਾਂ ਅਕਾਲੀ ਓਵਰਗਰਾਊਂਡ ਧਿਰਾਂ ਨੂੰ ਨਹੀਂ ਆਖਿਆ ਕਿ ਚੋਣਾਂ ਦਾ ਬਾਈਕਾਟ ਕਰੋ। ਇਹਨਾਂ ਨੇ ਆਪਦੀ ਮੌਜ ਨਾਲ, ਆਪਦੀ ਮਰਜ਼ੀ ਨਾਲ, ਜਿਹੜਾ ਪਹਿਲਾਂ ਹੀ ਫੈਸਲਾ ਅਨੰਦਪੁਰ ਸਾਹਿਬ ਵਾਲੀ ਮੀਟਿੰਗ 'ਚ ਹੋ ਚੁੱਕਿਆ ਸੀ 5-4 ਮਹੀਨੇ ਪਹਿਲਾਂ, ਉਹਦੇ ਤਹਿਤ ਚੋਣਾਂ ਦਾ ਬਾਈਕਾਟ ਕੀਤਾ। ਕਾਂਗਰਸ ਪਾਰਟੀ, ਕਾਮਰੇਡ ਜਾਂ ਕੁਝ ਨਿੱਕੇ ਮੋਟੇ ਦਲ ਚੋਣ ਲੜੇ, ਉਹਨਾਂ ਨੇ ਸਰਕਾਰ ਬਣਾਈ। ਦਿੱਲੀ ਵਾਲਿਆਂ ਨੇ ਡਿਸਾਈਡ ਕੀਤਾ ਹੋਇਆ ਸੀ ਕਿ ਸਾਨੂੰ ਤਾਂ ਇੱਕ ਡੰਮੀ ਮੁੱਖ ਮੰਤਰੀ ਚਾਹੀਦਾ, ਕਤਲੇਆਮ ਤਾਂ ਅਸੀਂ ਕਰਨਾ ਹੀ ਆ। ਹੁਣ ਜਿਹੜੇ ਕਹਿੰਦੇ ਆ ਕਿ ਫਲਾਣੇ ਨੂੰ ਮੁੱਖ ਮੰਤਰੀ ਨੇ ਵੰਡ ਦਿੱਤਾ, ਧਮਕਾਨੇ ਨੂੰ ਨਹੀਂ ਵੰਡ ਦਿੱਤਾ, ਸ਼ੁਕਰ ਕਰਿਆ ਕਰੋ ਕਿ ਖਾੜਕੂਆਂ ਨੇ ਬਾਈਕਾਟ ਕਰਤਾ ਤੇ ਬਿਆੰਤੇ ਵਰਗਾ ਬੁੱਚੜ ਜਿਹੜਾ ਉਹ ਕਲੰਕ ਲੱਗਿਆ, ਉਹਨੂੰ ਦਿਲਾਵਰ ਸਿੰਘ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਪਿੰਡੇ ਨਾਲ ਬੰਬ ਬੰਨ ਕੇ ਉਡਾਉਣਾ ਪਿਆ। ਤੇ ਜੇਕਰ ਕੋਈ ਪੱਗ ਵਾਲਾ ਬਰਨਾਲੇ ਵਰਗਾ ਉਸ ਵਕਤ 1992 ਚ ਬਣ ਜਾਂਦਾ, ਕੰਮ ਤਾਂ ਇਹੀ ਹੋਣਾ ਸੀ ਜਿਹੜਾ ਬਿਆੰਤੇ ਬੁੱਚੜ ਵੇਲੇ ਹੋਇਆ। ਫਿਰ ਕਿਸੇ ਭਾਈ ਦਿਲਾਵਰ ਸਿੰਘ ਵਰਗੇ ਨੂੰ, ਉਹਨੂੰ, ਉਸ ਸਿੱਖ ਨੂੰ ਉਡਾਉਣਾ ਪੈਣਾ ਸੀ। ਸੋ ਜਿਹੜਾ ਹੋ ਚੁੱਕਿਆ ਹੁੰਦਾ ਉਹਦੇ ਬਾਰੇ ਕਹਿਣਾ ਬੜਾ ਸੌਖਾ, ਜਿਹੜਾ ਨਹੀਂ ਹੋ ਸਕਿਆ ਅੱਜ ਸ਼ਾਇਦ ਸਮਝ ਲੱਗ ਜਾਵੇ। ਅੱਜ ਵੀ ਨਹੀਂ ਵੈਸੇ ਅਕਲ ਆਉਣੀ ਕਿ ਖਾੜਕੂਆਂ ਨੂੰ ਜਦੋਂ 1992 ਚ ਲੱਗਦਾ ਸੀ, 91 ਚ ਲੱਗਦਾ ਸੀ ਕਿ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ, ਤਾਂ ਉਹਨਾਂ ਨੇ ਨਾ ਲੜਨ ਦਾ ਫੈਸਲਾ ਕੀਤਾ। ਤੇ ਜਦੋਂ 1999 ਚ ਲੱਗਿਆ ਕਿ ਚੋਣਾਂ ਲੜ ਲੈਣੀਆਂ ਚਾਹੀਦੀਆਂ, ਲੜ ਦਿੱਤੀਆਂ ਵੀ। ਇਵੇਂ ਹੀ ਹੁਣ ਤੱਕ ਅਕਾਲੀ ਦਲ ਚੋਣਾਂ ਲੜਦਾ ਆਇਆ। ਜਾਂ ਭਾਈ ਅਮਰਤਪਾਲ ਸਿੰਘ ਹੋਣਾ ਨੇ ਹੁਣੇ MP ਦੀ ਚੋਣ ਲੜੀ ਹੈ। ਸਾਨੂੰ ਆਪ ਨੂੰ ਕੱਲ ਤੱਕ ਸੀਗਾ ਵੀ ਚੋਣਾਂ ਲੜਨਗੇ ਭਾਈ ਅਮਰਤਪਾਲ ਸਿੰਘ ਵਾਲੀ ਦੀ, ਪਰ ਤੁਹਾਡੇ ਸਾਹਮਣੇ ਆ ਕਿ ਉਹਨਾਂ ਨੂੰ ਅੱਜ ਲੱਗਦਾ ਹੈ ਕਿ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ, ਉਹਨਾਂ ਨੇ ਬਾਈਕਾਟ ਕਰ ਲਿਆ। ਸੋ ਅਸਲੀ ਗੱਲ ਕਿਸੇ ਕੌਮ ਦੇ ਹਿੱਤ ਹੁੰਦੇ। ਕਿਸੇ ਦੋ ਜਣਿਆਂ ਨੇ ਦਿੱਲੀ ਨੂੰ ਜਾਣਾ ਹੋਵੇ ਅੰਮ੍ਰਿਤਸਰੋਂ, ਉਹ ਘਰੋਂ ਨਿਕਲੇ
ਰਾਸਤੇ 'ਚ ਕਿਸੇ ਨੇ ਕਹਿਤਾ ਵੀ ਸ਼ੰਭੂ ਬੈਰੀਅਰ ਕੋਲੇ ਤਾਂ ਬਹੁਤ ਕੰਮ ਖਰਾਬ ਆ ਸੜਕ, ਤੁਸੀਂ ਇੱਧਰ ਦੀ ਪਾ ਲਓ ਉਧਰ ਦੀ ਚਲੇ ਗਏ, ਗਾਂ ਕੋਈ ਐਕਸੀਡੈਂਟ ਹੋਇਆ ਸੀ। ਉਹ 5-4 ਘੰਟਿਆਂ ਬਾਅਦ ਕਿਸੇ ਨੇ ਦੱਸਿਆ ਵੀ ਉਹ ਸ਼ੰਭੂ ਬੈਰੀਅਰ ਵਾਲਾ ਤਾਂ ਖੁੱਲ ਗਿਆ। ਹੁਣ 5-4 ਘੰਟੇ ਖਰਾਬ ਹੋ ਗਏ ਤੇ ਉਹ ਕਹਿੰਦੇ ਦੂਜਾ ਬੰਦਾ ਬੈਠਾ ਪਰਾਂ ਮਾਰੀ ਜਾਂਦਾ ਬਈ ਯਾਰ ਤੁਸੀਂ ਸ਼ੰਭੂ ਬੈਰੀਅਰ ਵੱਲ ਦੀ ਜਾਣਾ ਸੀ, ਤੁਸੀਂ ਕਿਸੇ ਦੀ, ਉਹ ਕਹਿੰਦਾ ਉਦੋਂ ਤਾਂ ਸਾਨੂੰ ਲੱਗਿਆ ਨਾ ਕਿ ਇੱਧਰ ਦੀ ਚਲੇ ਜਾਈਏ ਤਾਂ ਸ਼ਾਇਦ ਸੌਖੇ ਹੋ ਜਾਂਦੇ। ਸੋ ਜਿਹੜਾ ਬੰਦਾ ਜਦੋਂ ਕਿਸੇ ਸਿਚੁਏਸ਼ਨ ਵਿੱਚ ਹੁੰਦਾ ਉਹਨੂੰ ਜਿਹੜਾ ਫੈਸਲਾ ਉਸ ਮੌਕੇ ਸਭ ਤੋਂ ਸਹੀ ਲੱਗਦਾ ਉਹ ਲੈ ਲੈਂਦਾ। ਇਹ ਨਹੀਂ ਕਿ ਰਾਹ ਹੋਰ ਨਹੀਂ ਹੁੰਦੇ, ਹਰ ਗੱਲ ਦੇ 100 ਰਾਹ ਹੁੰਦੇ, ਪਰ ਉਹਨੇ ਇੱਕ ਰਾਹ ਚੁਣਨਾ ਹੁੰਦਾ। ਬਾਕੀ 99 ਰਾਹ ਤਾਂ ਉਹਨਾਂ ਲਈ ਆ ਜਿਨ੍ਹਾਂ ਨੇ ਪਰਾਂ ਬਹਿ ਕੇ ਜਕੜ ਮਾਰਨੇ ਹੁੰਦੇ ਆ ਵੀ ਐ ਨਹੀਂ ਕੀਤਾ ਐ ਨਹੀਂ ਕੀਤਾ। ਹਰ ਇੱਕ ਬੰਦਾ ਜਿਹੜਾ ਡਰਾਈਵਿੰਗ ਫੋਰਸ ਹੁੰਦਾ, ਡਰਾਈਵਿੰਗ ਸੀਟ ਤੇ ਬੈਠਦਾ, ਉਹਨੇ ਕਿੱਧਰ ਨੂੰ ਲੈ ਕੇ ਜਾਣਾ ਇਹ ਉਹਦਾ ਫੈਸਲਾ ਹੁੰਦਾ। ਹਾਂ, ਬਾਕੀਆਂ ਨੂੰ ਹੱਕ ਵਾ ਵੀ ਉਹ ਚੀਕਾਂ ਚੁੱਕਾਂ ਮਾਰਨ ਵੀ ਇੱਧਰ ਨੂੰ ਨਹੀਂ ਗੱਡੀ ਲੈ ਕੇ ਗਿਆ ਉਧਰ ਨੂੰ, ਪਰ ਉਸ ਮੌਕੇ ਡਰਾਈਵਿੰਗ ਸੀਟ ਤੇ ਡਰਾਈਵਿੰਗ ਫੋਰਸ ਕਿਉਂ ਬਣਿਆ ਹੋਇਆ ਸੀ ਉਹ, ਇਹ ਵੀ ਤਾਂ ਕੋਈ ਗੱਲ ਹੁੰਦੀ ਹੈ। ਅੱਜ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਗੱਲ ਕਰ ਲਈਏ ਜਾਂ ਬਾਦਲ ਦਲ ਦੀ ਗੱਲ ਕਰ ਲਈਏ, ਅੱਜ ਉਹਨਾਂ ਦਾ ਫੈਸਲਾ, ਉਹਨਾਂ ਨੇ ਦੇਖਣਾ ਕਿ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ ਲੜਨੀ ਚਾਹੀਦੀ। ਆਪਣੇ ਸਾਹਮਣੇ ਆ, ਬਾਦਲ ਦਲ ਵਾਲਿਆਂ ਨੇ ਜਲੰਧਰ ਚੋਣ ਹੋਈ, ਕੈਂਡੀਡੇਟ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਸੀ ਉਹਨੂੰ ਹਮਾਇਤ ਦਿੱਤੀ ਸੀ, ਨਹੀਂ ਲੜੇ ਸੀ ਜਲੰਧਰ। ਮੌਕੇ ਤੇ ਲਾਸਟ ਮਿੰਟ ਤੇ ਖਲਾਰਾ ਪੈ ਗਿਆ ਸੀ ਇਹਨਾਂ ਨੂੰ। ਉਹੀ ਬਾਦਲ ਦਲ ਜਿਹੜਾ ਹੁਣ ਤੱਕ ਭੰਡੀ ਪ੍ਰਚਾਰ ਕਰਦਾ ਕਿ ਸਾਨੂੰ 91-92 ਚ ਚੋਣਾਂ ਲੜਨ ਨਹੀਂ ਦਿੱਤੀਆਂ, ਉਹੀ ਅੱਜ ਆਪ ਹਰਿਆਣੇ ਦੇ ਵਿੱਚ ਉਮੀਦਵਾਰ ਖੜੇ ਨਹੀਂ ਕਰਦਾ ਪੰਜਾਬੀ ਬੋਲਦੇ ਇਲਾਕਿਆਂ 'ਚ। ਉਹੀ ਅਕਾਲੀ ਦਲ ਆ 4 ਜ਼ਿਮਨੀ ਸੀਟਾਂ ਉੱਤੇ ਚੋਣ ਨਹੀਂ ਲੜਦਾ। ਤੇ ਜੇ ਉਹਨਾਂ ਨੂੰ ਲੱਗਦਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਆ ਪਰਸੋਂ 28 ਤਰੀਕ ਨੂੰ ਆ ਕਿ ਸਾਨੂੰ ਲੜਨੀ ਚਾਹੀਦੀ ਆ, ਉੱਥੇ ਉਹ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਮੈਦਾਨ ਵਿੱਚ ਉਤਾਰ ਵੀ ਰਹੇ ਨੇ। ਸੋ ਅਸਲੀ ਗੱਲ ਇਹ ਹੁੰਦੀ ਆ ਕਿ ਕਿਸੇ ਧਿਰ ਦੇ ਜਾਂ ਕਿਸੇ ਜਥੇਬੰਦੀ ਦੇ ਹਿੱਤ ਕਿਹੜੀ ਗੱਲ 'ਚ, ਜਿਵੇਂ ਉਹਨੂੰ ਠੀਕ ਲੱਗਦਾ ਉਵੇਂ ਉਹਨੇ ਕਰਨਾ ਹੁੰਦਾ। ਉਵੇਂ ਕੌਮ ਦਾ ਹੁੰਦਾ। ਕੌਮ ਨੂੰ ਇੱਕ ਯੂਨਿਟ ਦੇ ਵਿੱਚ ਰੂਪ ਦੇ ਵਿੱਚ ਵਿਚਰਨਾ ਬੜਾ ਜ਼ਰੂਰੀ ਹੈ। ਸਾਡੀ ਕੌਮ ਦੇ ਵਿੱਚ ਜਿਹੜਾ ਇਹ ਵੰਡ ਵਾ ਨਾ ਉਹ ਸਾਨੂੰ ਲੈ ਬੈਠੀ। ਜੇ ਸਾਡੀ ਕੌਮ ਦਾ ਨਿਸ਼ਾਨਾ, ਸਾਰੀ ਕੌਮ ਦਾ ਨਿਸ਼ਾਨਾ, ਸਾਰੀ ਕੌਮ ਇੱਕ ਜੁੱਟ ਹੋਵੇ ਖਾਲਿਸਤਾਨ ਤੇ, ਫਿਰ ਇੰਡੀਅਨ ਸਟੇਟ ਜਿਹੜੀ ਆ ਉਹ ਹਰ ਮਸਲੇ ਤੇ ਹਰ ਗੱਲ ਤੇ ਉੱਤੇ ਕਸੂਤੀ ਫਸੀ ਰਿਹਾ ਕਰੇ। ਹੁਣ ਸਾਡਾ ਹਿਸਾਬ ਕਿਤਾਬ ਵੀ ਕੁਝ ਹੋਰ ਬਣਿਆ। ਇਸ ਮਾਹੌਲ ਵਿੱਚ ਜਿਉਂ-ਜਿਉਂ ਇਹ ਗੰਢ ਖੁੱਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹ ਤੇ ਚਰਚਾ ਕਰਿਆ ਕਰਨਗੇ। ਅੱਜ ਤਾਂ ਹਰੇਕ ਹੀ ਆਪਦੀ ਪਿੱਠ ਥਾਪੜਦਾ, ਆਪਦੀ ਧਿਰ ਦੀ ਪਿੱਠ ਥਾਪੜਦਾ ਕਿ ਅਸੀਂ ਠੀਕ। ਦੂਜਾ ਕੰਮ ਆ ਵੀ ਬਾਕੀ ਸਾਰੇ ਉੱਲੂ ਨੇ, ਬੇਵਕੂਫ ਨੇ। ਤੇ ਅੱਜ ਦੀ ਤਰੀਕ ਵਿੱਚ ਇੱਕ ਸਭ ਤੋਂ ਸੋਹਣਾ ਕੰਮ ਜਿਹੜਾ ਚੱਲਿਆ ਹੋਇਆ ਵੀ ਸਭ ਤੋਂ ਵੱਧ ਮਾੜੇ ਤਾਂ ਖਾੜਕੂ ਸੀ। ਮੈਂ ਦਿਲੋਂ ਇਹ ਗੱਲ ਨੂੰ ਮਹਿਸੂਸ ਕਰਦਾ ਕਿ ਸਾਡੀ ਕੌਮ ਦੀ ਸਿਰਾਂ ਉੱਤੇ ਪੱਗ ਰੱਖਣ ਵਾਲੀ, ਉਹਨਾਂ ਦੇ ਕਿਸੇ ਫੈਸਲੇ ਦੀ ਆਲੋਚਨਾ ਕਰਨੀ, ਵਿਰੋਧ ਕਰਨਾ, ਵੱਖਰੀ ਰਾਏ ਰੱਖਣੀ ਕੋਈ ਗੁਨਾਹ ਨਹੀਂ ਹੋ ਸਕਦੀ। ਪਰ ਖਾੜਕੂ ਧਿਰ ਨੂੰ, ਖਾੜਕੂ ਲਹਿਰ ਨੂੰ ਰੱਦ ਕਰਵਾਉਣ ਤੋਂ ਪੈਣਾ ਇਹ ਬਹੁਤ ਮਾੜੀ ਗੱਲ। ਤੇ ਪਿਛਲੇ 5-7 ਸਾਲਾਂ ਤੋਂ ਇੱਕ ਧਿਰ ਪੂਰੀ ਸਰਗਰਮ ਹੋਈ ਹੋਈ ਹੈ ਜਿਹਦਾ ਇਹ ਮਿਥਿਆ ਹੋਇਆ। ਮੈਨੂੰ ਫੀਡਲ ਕਾਸਟਰੋ ਦੀ ਕਿਤਾਬ ਆ ਜਿਹੜੀ ਇੱਥੇ ਪੰਜਾਬੀ 'ਚ ਉਹਦਾ ਟਾਈਟਲ ਆ ਇਤਿਹਾਸ ਮੈਨੂੰ ਸਹੀ ਸਿੱਧ ਕਰੇਗਾ, ਉਹ ਵਾਰ-ਵਾਰ ਚੇਤੇ ਆਉਂਦੀ ਰਹਿੰਦੀ ਆ। ਤੇ ਜਿਵੇਂ ਕੋਈ ਖਾੜਕੂ ਲਹਿਰ ਦੇ ਵਿੱਚ ਸ਼ਹੀਦ ਹੋ ਰਿਹਾ ਸਿੱਖ ਕਹਿ ਰਿਹਾ ਹੋਵੇ, ਲੋਕੋ ਆ ਜਿਹੜੇ ਸਾਡਾ ਭੰਡੀ ਪ੍ਰਚਾਰ ਕਰਦੇ ਆ, ਇਹ ਜਿਹੜਾ ਮਰਜੀ ਲੌਜਿਕ, ਤਰਕ, ਦਲੀਲ, ਸਬੂਤ, ਪ੍ਰੂਫ ਚੱਕੀ ਫਿਰਨ, ਪਰ ਇਤਿਹਾਸ ਸਾਨੂੰ ਸਹੀ ਸਿੱਧ ਕਰੂ। ਸੋ ਅੱਜ ਦੇ ਹਾਲਾਤ ਵਿੱਚ, ਅੱਜ ਦੇ ਮਾਹੌਲ ਵਿੱਚ ਕਿਸੇ ਧਿਰ ਦੇ ਨੇੜੇ ਲੱਗ ਕੇ ਜਾਂ ਕਿਸੇ ਬੰਦੇ ਤੋਂ ਪ੍ਰਭਾਵਿਤ ਹੋ ਕੇ ਜਾਂ ਕਿਸੇ ਦੇ ਲਾਈ ਲੱਗ ਪੁਣੇ 'ਚ ਬੇਅਕਲੀ ਦੇ ਵਿੱਚ ਕਿਸੇ ਦੇ ਮਗਰ ਲੱਗ ਕੇ ਜਿਹੜੇ ਸਿੱਖ
ਉਹਨਾਂ ਸੂਰਮਿਆਂ ਨੂੰ ਭੰਡਦੇ ਆ ਜਿਨ੍ਹਾਂ ਨੇ 1978 ਤੋਂ ਕੌਮ ਦੇ ਆਜ਼ਾਦੀ ਦੇ ਝੰਡੇ ਨੂੰ ਬੁਲੰਦ ਕਰਕੇ ਖਾਲਿਸਤਾਨੀ ਸੰਘਰਸ਼ ਨੂੰ ਹਥਿਆਰਬੰਦ ਤਰੀਕੇ ਨਾਲ ਲੜਿਆ। ਉਹਨਾਂ ਸਾਰੇ ਭੈਣ ਭਰਾਵਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਵੀ ਇਤਿਹਾਸ ਸਭ ਤੋਂ ਵੱਡਾ ਜੱਜ ਵਾ। ਅੱਜ ਜਿਨ੍ਹਾਂ ਦੇ ਮਗਰ ਲੱਗ ਕੇ ਆਪਾਂ ਉਹਨਾਂ ਜੁਝਾਰੂ ਸੂਰਮਿਆਂ ਨੂੰ ਨਿੰਦਦੇ ਭੰਡਦੇ ਆ, ਉਹਨਾਂ ਸੂਰਮਿਆਂ ਦੇ ਹੱਕ ਦੇ ਵਿੱਚ ਹੀ ਆਉਣ ਵਾਲੇ ਸਮੇਂ ਨੇ ਖੜਨਾ। ਇਤਿਹਾਸ ਵਿੱਚ ਇਹੀ ਲਿਖਿਆ ਜਾਣਾ ਕਿ ਧੰਨ ਦੇ ਸੀ ਉਹ ਸਿੱਖ ਜਿਹੜੇ ਭਾਵੇਂ ਗਿਣਤੀ ਵਿੱਚ ਥੋੜੇ ਸੀ, ਭਾਵੇਂ ਉਹਨਾਂ ਨੂੰ ਯਕੀਨ ਸੀ ਕਿ ਅਸੀਂ ਇੰਡੀਅਨ ਸਟੇਟ ਤੋਂ ਫਤਿਹ ਨਹੀਂ ਪਾ ਸਕਦੇ, ਪਰ ਉਹਨਾਂ ਨੇ ਉਹ ਲੜਾਈ ਲੜੀ। ਆਮ ਤੌਰ ਤੇ ਕਿਹਾ ਜਾਂਦਾ ਵੀ ਉਹ ਬੰਦਾ ਜਦੋਂ ਜਿਹੜੀ ਲੜਾਈ ਲੜੇ ਜਿਹਦੇ ਵਿੱਚ ਜਿੱਤ ਦੇ ਅਸਾਰ ਹੋਣ ਉਹਦੀ ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਜਿਹੜੀ ਲੜਾਈ 'ਚ 1% ਵੀ ਚਾਂਸ ਨਾ ਹੋਵੇ ਉਹ ਲੜਨ ਵਾਲੇ ਸੂਰਮੇ ਮਹਾਨ ਹੁੰਦੇ। ਤੇ ਖਾੜਕੂ ਯੋਧੇ ਜਿਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਨਹੀਂ ਡਿੱਗਣ ਦਿੱਤਾ, ਮਰਨੀ ਮਰ ਗਏ ਪਰ ਖਾਲਿਸਤਾਨ ਨੂੰ ਸਮਰਪਿਤ ਰਹੇ। ਇਵੇਂ ਹੀ ਉਹ ਭੈਣ ਭਰਾ ਜਿਹੜੇ ਅੱਜ ਵੀ ਇਸ ਨੁਕਤੇ ਤੇ ਡਟੇ ਖੜੇ ਆ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਇਤਿਹਾਸ ਵਿੱਚ ਓਵਰਗਰਾਉਂਡ ਚਾਹੇ ਅੰਡਰਗਰਾਉਂਡ ਹਰ ਉਹ ਸਿੱਖ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਉਹ ਸਤਿਕਾਰਿਆ ਜਾਊਗਾ। ਜਿਹੜਾ ਵੀ ਸਿੱਖ ਬਹਾਨੇ ਲੱਭ ਕੇ ਤਰਕ ਦੇ ਕੇ ਦਲੀਲ ਦੇ ਕੇ ਸਿਆਣਪ ਘੋਟ ਕੇ ਖਾਲਿਸਤਾਨ ਦਾ ਵਿਰੋਧ ਕਰਦਾ ਹੋਇਆ ਸਿੱਖਾਂ ਨੂੰ ਭਾਰਤ ਵਿੱਚ ਗੁਲਾਮ ਰਹਿਣ ਦੇ ਪਾਠ ਪੜਾਉਂਦਾ ਫਿਰਦਾ, ਇਤਿਹਾਸ ਉਹਨੂੰ ਮਾਫ ਨਹੀਂ ਕਰੂ। ਹੁਣ ਇਹ ਗੱਲ ਕੋਈ ਲੁਕੀ ਛਿਪੀ ਨਹੀਂ। ਅੱਜ ਇੱਥੇ ਪੰਜਾਬੀ ਟ੍ਰਿਬਿਊਨ ਤੇ ਬੜਾ ਵੱਡਾ ਲੇਖ ਜਿਹਾ ਛਪਿਆ ਵੀ ਕੈਨੇਡਾ ਦੇ ਵਿੱਚੋਂ ਜਿਹੜਾ ਭਾਰਤੀ ਹਾਈ ਕਮਿਸ਼ਨਰ ਆ ਉਹਨੇ ਇੱਥੇ ਆ ਕੇ ਕਾਫੀ ਪਿੱਟ ਪਟੂਆ ਕੀਤਾ ਵਾ ਕਿ ਜੀ ਸਾਡੀ ਸੁਣਦੇ ਨਹੀਂ ਕੈਨੇਡਾ ਵਾਲੇ, ਉਹ ਖਾਲਿਸਤਾਨੀ ਹਮਾਇਤੀਆਂ ਨੂੰ ਪੂਰਾ ਉੱਥੇ ਮੌਕਾ ਦੇ ਰਹੇ ਆ। ਹੁਣ ਜਸਟਿਸ ਸਿੱਖਸ ਫਾਰ ਜਸਟਿਸ ਵਾਲੇ ਜਾਂ ਪੰਜਾਬ ਵਿੱਚ ਕੋਈ ਹੋਰ ਜਾਂ ਕਿਤੇ ਹੋਰ ਕਿਸੇ ਮੁਲਕ 'ਚ ਕੋਈ ਹੋਰ ਜਿਹੜੀਆਂ ਇਹ ਜਥੇਬੰਦੀਆਂ ਨੇ, ਜਿਹੜੇ ਇਹ ਵਿਅਕਤੀ ਨੇ, ਇਹ ਸਦਾ ਨਹੀਂ ਰਹਿਣੇ। ਪਰ ਖਾਲਿਸਤਾਨ ਦਾ ਸੰਘਰਸ਼ ਜਦੋਂ ਵੀ ਕਿਤੇ ਲਿਖਿਆ ਜਾਊ, ਚਾਹੇ 100 ਸਾਲ ਬਾਅਦ ਲਿਖਿਆ ਜਾਏ, ਉਹਦੇ 'ਚ ਇਹਨਾਂ ਦਾ ਜ਼ਿਕਰ ਆਉਣਾ ਕਿ ਇਹਨਾਂ ਲੋਕਾਂ ਨੇ ਇੰਨੀ ਮਿਹਨਤ ਕੀਤੀ ਕਿ ਇੱਕ ਵਾਰ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਖਾਲਿਸਤਾਨ ਦੀ ਹਮਾਇਤ ਵਿੱਚ ਲੈ। ਖਾਲਿਸਤਾਨ ਕਦੋਂ ਬਣਨਾ ਇਹ ਵਾਹਿਗੁਰੂ ਜਾਣੇ, ਪਰ 1990-91 ਦੇ ਵਿੱਚ ਭਾਰਤ ਸਰਕਾਰ ਦੁਨੀਆ ਭਰ ਦੇ ਮੁਲਕਾਂ ਮੂਹਰੇ ਮਿੰਨਤਾਂ ਕਰਦੀ ਸੀ ਕਿ ਸਾਡੇ ਨਾਲ ਬਹਿ ਕੇ ਇਹਨਾਂ ਦੀ ਗੱਲ ਕਰਾ ਦਿਓ। ਉਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ, ਕਿਤਾਬਾਂ ਛਪ ਚੁੱਕੀਆਂ ਕਿਵੇਂ ਪਾਕਿਸਤਾਨ ਦੇ ਵਿੱਚ ਬੇਨਜ਼ੀਰ ਭੁੱਟੋ ਤੇ ਹੋਰ ਜਿਹੜੇ ਹਸਨ ਸੇਠ ਹੋਣੀ ਜਾਂ ਕਈ ਹੋਰ ਲੋਕ ਵਿਚਾਲੇ ਪਏ। ਇਵੇਂ ਹੀ ਅੱਜ ਦੀ ਤਰੀਕ ਵਿੱਚ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਜਿਨ੍ਹਾਂ ਸਿੱਖਾਂ ਨੇ ਮਿਹਨਤ ਕਰਕੇ ਇਹਨਾਂ ਮੁਲਕਾਂ ਨੂੰ ਭੁਗਤਾਇਆ, ਇਹ ਕਿਤੇ ਛੋਟੀ ਜਿਹੀ ਗੱਲ। ਖਾਲਿਸਤਾਨ ਦੇ ਵਿਰੋਧੀ ਬੜਾ ਚੀਕ ਕੇ ਜੇ ਕਹਿੰਦੇ ਨੇ ਵੀ ਐਂ ਕਿਹੜਾ ਖਾਲਿਸਤਾਨ ਬਣ ਜੂ। ਬਣਿਆ ਤਾਂ ਉਦੋਂ ਵੀ ਨਹੀਂ ਸੀ 90-91 ਚ, ਤੇ ਬਣਦਾ ਚਾਹੇ ਹੁਣ ਬਣਾ ਹੋਵੇ ਆਹ ਸਿੱਖਸ ਪਰ ਜਸਟਿਸ ਵਾਲਿਆਂ ਦੇ ਉਪਰਾਲਿਆਂ ਕਰਕੇ। ਪਰ ਲੜਾਈ ਜਾਰੀ ਆ, ਜੰਗ ਜਾਰੀ ਆ। ਇੱਕ ਪਾਸੇ ਇੰਡੀਅਨ ਸਟੇਟ ਸਿੱਖਾਂ ਦੇ ਅੰਦਰ ਨਿਰਾਸ਼ਤਾ ਭਰਨ ਲਈ, ਬੇਦਿਲੀ ਭਰਨ ਲਈ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਆਪਦਾ ਧਰਮ ਬਚਾ ਲਓ, ਇਹ ਬੜੀ ਵੱਡੀ ਗੱਲ। ਤੁਹਾਡੇ ਤਾਂ ਇਸ਼ਟ ਦੀਆਂ ਬੇਅਦਬੀਆਂ ਕਰਾਵਾਂਗੇ, ਅਸੀਂ ਕਰਾਉਂਦੇ ਆ ਨਾ। ਇੱਕ ਪਾਸੇ ਇੰਡੀਅਨ ਸਟੇਟ ਇੱਥੋਂ ਤੱਕ ਆ ਗਈ, ਦੂਜੇ ਪਾਸੇ ਸਾਡੀ ਕੌਮ ਦੇ ਸੂਰਮੇ ਜਿਨ੍ਹਾਂ ਨੇ ਆਪਦਾ ਹਰ ਸਾਹ ਜ਼ਿੰਦਗੀ ਦਾ ਖਾਲਿਸਤਾਨ ਨੂੰ ਸਮਰਪਿਤ ਕੀਤਾ ਹੋਇਆ, ਉਹ ਡਟੇ ਹੋਏ ਨੇ। ਸੋ ਚੋਣਾਂ ਲੜਨੀਆਂ ਨਾ ਲੜਨੀਆਂ, ਕਿਸੇ ਮੌਕੇ ਕੋਈ ਗੱਲ ਕਿਵੇਂ ਕਰਨੀ ਕਿਵੇਂ ਨਹੀਂ ਕਰਨੀ, ਇਹ ਅਲੱਗ ਵਿਸ਼ਾ।
ਪਰ ਸਾਰੀ ਕੌਮ ਨੂੰ ਇਸ ਗੱਲ ਤੇ ਜ਼ਰੂਰ ਆਉਣਾ ਚਾਹੀਦਾ। ਸਾਡੇ ਹਜ਼ਾਰਾਂ ਆਪਸ ਵਿੱਚ ਹੀ ਵਿਚਾਰਾਂ ਦਾ ਮਤਭੇਦ ਹੋਵੇ, ਵਰਕਿੰਗ ਸਟਾਈਲ ਦਾ ਮਤਭੇਦ ਹੋਵੇ, ਪਰ ਸਾਨੂੰ ਸਾਰਿਆਂ ਨੂੰ ਖਾਲਿਸਤਾਨ ਦੇ ਨੁਕਤੇ ਤੇ ਇਕਜੁੱਟਤਾ ਤੇ ਇਕਮੁੱਠਤਾ ਜ਼ਰੂਰ ਦਿਖਾਉਣੀ ਚਾਹੀਦੀ ਹੈ। ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।